बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 21 ਤੋਂ 26 तक। ਇਹਨਾਂ ਆਇਤਾਂ 'ਚ ਅੱਲਾਹ ਤਾਲਾ ਨੇ ਯਹੂਦ ਤੇ ਜਰਾਇਮ ਦੀ ਫਰਿਸਤ ਦਿੱਤੀ ਹੈ। ਸੂਰਾ ਬਕਰਾ ਵਿੱਚ ਵੀ ਯਹੂਦ ਦੀ ਉਹ ਤੇ ਬਤੌਰ ਖਾਸ ਯਹੂਦੀਆਂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨੇਕੀਆਂ ਯਾਦ ਕਰਾਈਆਂ ਜਾ ਰਹੀਆਂ ਨੇ, ਉਹਨਾਂ ਤੇ ਇਹਸਾਨ ਉਹਨਾਂ ਨੇ ਦੱਸਿਆ ਜਾ ਰਿਹਾ ਤੁਸੀਂ ਮੇਰੇ ਪਿਆਰੇ ਲੋਕ ਸੋ। ਔਰ ਫਿਰ ਉਹਨਾਂ ਦੇ ਜਰਾਇਮ ਦੱਸ ਕੇ ਤੇ ਉਹਨਾਂ ਨੂੰ ਮਾਜ਼ੂਲ ਕੀਤਾ ਜਾ ਰਿਹਾ, ਦੱਸਿਆ ਜਾ ਰਿਹਾ ਕਿ ਇਸ ਵਜ੍ਹਾ ਤੋਂ ਤੁਹਾਡੇ ਤੇ ਅੱਲਾਹ ਤਾਲਾ ਨੇ ਲਾਨਤ ਕਰ ਦਿੱਤੀ ਹੈ। ਇਹ ਵੀ ਇਸ ਸੂਰਾ ਵਿੱਚ ਵੀ ਉਹਨਾਂ ਦੀ ਫਹਿਰਿਸਤ ਬਿਆਨ ਕੀਤੀ ਹੈ ਔਰ ਉਹਨਾਂ ਅੱਲਾਹ ਦੀ ਉਹਨਾਂ ਨੂੰ ਖਬਰ ਦਿੱਤੀ ਹੈ ਜਿਸ ਦੀ ਵਜ੍ਹਾ ਤੋਂ ਉਹ ਅੱਲਾਹ ਦੀ ਤੌਫੀਕ ਔਰ ਅਮਾਨਤ ਤੋਂ ਮਹਿਰੂਮ ਹੋ ਗਏ। ਕੁਰਾਨ ਦਾ ਇਹ ਅਸਲੂਬ ਹੈ, ਅੱਲਾਹ ਤਾਲਾ ਕਿਸੇ ਗੱਲ 'ਚ ਕੋਈ ਕਸਰ ਨਹੀਂ ਛੱਡਦੇ ਔਰ ਬਾਰ-ਬਾਰ ਜਿਹੜੀ ਜਿੰਨੀ ਜ਼ਰੂਰੀ ਕੋਈ ਗੱਲ ਹੁੰਦੀ ਹੈ ਉਸੇ ਹਿਸਾਬ ਨਾਲ ਉਹਨੂੰ ਮੁਖਤਲਿਫ ਜ਼ਾਮੀਆਂ ਨਾਲ ਬਾਰ-ਬਾਰ ਰਿਪੀਟ ਕਰਦੇ ਨੇ। ਇੱਥੇ ਕੁਝ ਗੱਲ ਕਰ ਦਿੱਤੀ ਹੈ ਸ਼ਾਰਟ, ਅੱਗੇ ਜਾ ਕੇ ਉਹਦੀ ਤਫਸੀਲ ਕਰ ਦਿੱਤੀ ਹੈ, ਤਫਸੀਲ ਪਹਿਲੇ ਕਰ ਦਿੱਤੀ ਹੈ, ਅੱਗੇ ਜਾ ਕੇ ਉਹਦੀ ਜਨਾਬ ਫਿਰ ਦੁਬਾਰਾ ਜ਼ਿਕਰ ਕਰ ਦਿੱਤਾ ਹੈ ਹਰ ਹਵਾਲੇ ਨਾਲ। ਤੇ ਇਹ ਜਿਹੜਾ ਕੁਰਾਨ ਦਾ ਅਸਲੂਬ ਹੈ ਉਹਦੇ ਮੁਤਾਬਕ ਇਹ ਸੂਰਾ ਮਾਇਦਾ ਵਿੱਚ ਵੀ, ਹਾਲਾਂਕਿ ਸੂਰਾ ਅਲ ਬਕਰਾ 'ਚ ਬਤੌਰ ਖਾਸ, ਅਲ ਇਮਰਾਨ 'ਚ, ਅਲ ਨਿਸਾ 'ਚ, ਹਰ ਜਗ੍ਹਾ ਤੇ ਕਿਧਰੇ ਨਾ ਕਿਧਰੇ ਟੱਚ ਦਿੱਤਾ ਜਾ ਰਿਹਾ। ਇਹ ਮਦਨੀ ਸੂਰਤਾਂ ਨੇ ਕੁਰਾਨ ਦੀਆਂ ਔਰ ਇਹ ਆਖਰੀ ਨੇ। ਇਹਦੇ ਤੋਂ ਬਾਅਦ ਕੁਰਾਨ ਦਾ ਜਿਹੜਾ ਨਜ਼ੂਲ ਹੈ ਉਹ ਮੁਕੰਮਲ ਹੋ ਰਿਹਾ। ਤੇ ਇਹਦੇ 'ਚ ਆਇਤ 21 'ਚ ਅੱਲਾਹ ਤਾਲਾ ਫਰਮਾਉਂਦੇ ਨੇ ਮੇਰੀ ਕੌਮ ਦੇ ਲੋਕੋ ਉਸ ਮੁਕੱਦਸ ਸਰਜ਼ਮੀਨ ਵਿੱਚ ਦਾਖਲ ਹੋ ਜਾਓ ਜਿਹੜੀ ਅੱਲਾਹ ਨੇ ਤੁਹਾਡੇ ਵਾਸਤੇ ਲਿਖ ਦਿੱਤੀ ਹੈ ਔਰ ਉਲਟੇ ਪੈਰੀ ਨਾ ਪਲਟੋ ਵਰਨਾ ਨਾ ਮੁਰਾਦ ਹੋ ਜਾਓਗੇ। ਪਿਛਲੀ ਆਇਤ 'ਚ ਅੱਲਾਹ ਤਾਲਾ ਫਰਮਾਇਆ ਸੀ ਕਿ ਅਸੀਂ ਤੁਹਾਨੂੰ ਹੁਕਮਰਾਨੀ ਤੇ ਸਰਬਰਾਹੀ ਅਤਾ ਕੀਤੀ ਹੈ, ਬਾਦਸ਼ਾਹਤਾਂ ਦਿੱਤੀਆਂ ਨੇ, ਜੋ ਤੁਸੀਂ ਮੂੰਹੋਂ ਮੰਗਿਆ ਅਸੀਂ ਤੁਹਾਡੇ ਵਾਸਤੇ ਕੀਤਾ ਹੈ ਔਰ ਐਸੀਆਂ ਚੀਜ਼ਾਂ ਕੀਤੀਆਂ ਨੇ ਜਿਹੜੀਆਂ ਦੂਸਰੀਆਂ ਲੋਕਾਂ ਨਾਲ ਨਹੀਂ ਕੀਤੀਆਂ। ਇਸ ਆਇਤ 'ਚ ਅੱਲਾਹ ਤਾਲਾ ਨੇ ਉਸ ਨਾਇਤ ਤੇ ਕਰਮ ਦੀ ਤਫਸੀਲ ਕੀਤੀ ਹੈ ਜਿਹੜੇ ਉਹਨਾਂ ਤੇ ਉਹ ਤੇ ਬੇਸ਼ੁਮਾਰ ਨੇ। ਦੁਨੀਆ ਅੱਜ ਵੀ ਜਾਣਦੀ ਹੈ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਅੱਲਾਹ ਤਾਲਾ ਨੇ ਉਹਨਾਂ ਤੇ ਬਤੌਰ ਖਾਸ ਉਹਨਾਂ ਨੂੰ ਚੀਜ਼ਾਂ ਗਿਫਟ ਕੀਤੀਆਂ। ਅੱਲਾਹ ਤਾਲਾ ਨੇ ਇਹਨਾਂ ਨੂੰ ਬਿਸ਼ਾਰਤ ਦੇ ਦਿੱਤੀ ਕਿ ਫਲਸਤੀਨ ਦਾ ਇਲਾਕਾ ਅਸੀਂ ਤੁਹਾਨੂੰ ਦੇ ਦਿੱਤਾ ਹੈ। ਇਹ ਇੱਕ ਹਿਸਟਰੀ ਹੈ ਜਿਵੇਂ ਫਰਾਉਨ ਕੋਲੋਂ ਸੈਯਦਨਾ ਮੂਸਾ ਨੇ ਇਹਨਾਂ ਨੂੰ ਛੁਡਾ ਕੇ ਉੱਥੋਂ, ਸਾਰਾ ਵਾਕਿਆ ਕੁਰਾਨ 'ਚ ਵੀ ਹੈ, ਵੈਸੇ ਵੀ ਲੋਕ ਜਾਣਦੇ ਨੇ। ਕੁਰਾਨ ਤੋਂ ਨਾ ਵਾਕਫ ਲੋਕ ਵੀ ਜਿਹੜੇ ਨੇ ਉਹ ਵਾਕਿਆਤ ਤੇ ਬੜੀ ਦਿਲਚਸਪੀ ਹੁੰਦੀ ਹੈ ਔਰ ਜਾਣਦੇ ਨੇ। ਤਾਂ ਉੱਥੋਂ ਜਿਵੇਂ ਨਿਕਲ ਕੇ ਆਏ ਸਰਾ 'ਚ ਅੱਗੋਂ ਉੱਥੇ ਆ ਕੇ ਰਹਿਣ ਬਹਿਣ ਦਾ ਮਨੋ ਸਲਵਾ ਸਾਰਿਆਂ ਨੇ ਸੁਣਿਆ ਕਿ ਉਹਨਾਂ ਦਾ ਐਸਾ ਆਸਾਨ ਉਹ ਕੱਢਣਾ ਹੀ ਉੱਥੋਂ ਇੱਕ ਮੌਜਜ਼ਾ ਸੀ। ਇੱਕ ਚੀਜ਼ ਜਿਹੜੀ ਹੈ ਮੌਜਜ਼ਾਤੀ ਤੌਰ ਤੇ, ਫਿਰ ਪਾਣੀ ਦਾ ਬੰਦੋਬਸਤ ਕਰਨਾ, ਫਿਰ ਉਹਨਾਂ ਤੇ ਬਦਲੀਆਂ ਦੇ ਸਾਏ ਕਰਨੇ, ਉਹ ਸਾਰੀਆਂ ਇਹਨਾਂ ਨੂੰ ਬਿਸ਼ਾਰਤ ਦਿੱਤੀ ਕਿ ਉੱਥੇ ਫਿਰ ਰਹਿਣ ਤੋਂ ਬਾਅਦ ਕਾਫੀ ਅਰਸਾ ਉੱਥੇ ਆ ਕੇ ਵੀ ਉਹਨਾਂ ਦੇ ਨਖਰੇ ਨਹੀਂ ਖਤਮ ਹੋਏ। ਉਹ ਸੂਰਾ ਬਕਰਾ 'ਚ ਸਾਰੀ ਤਫਸੀਲ ਹੈ। ਕਦੀ ਉਹਨਾਂ ਆਖਣਾ ਸਨ ਜਿਹੜਾ ਖਾਣੇ ਦਾ ਬੰਦੋਬਸਤ ਹੈ ਉਹ ਗੋਸ਼ਤ ਬਟੇਰੇ ਵਗੈਰਾ ਉਹਨਾਂ ਦੇ ਬੂਹਿਆਂ ਅੱਗੇ ਆ ਜਾਂਦੇ ਹਨ ਤੇ ਮਨੋ ਸਲਵਾ ਜਿਹੜਾ ਆਉਂਦੇ ਨੇ ਉਹਦੇ 'ਚ ਵੀ ਉਹਨਾਂ ਪਾ ਦਿੱਤਾ। ਉਹਨਾਂ ਆਖਿਆ ਅਸੀਂ ਤਾਂ ਉੱਥੇ ਹੀ ਚੰਗੇ ਸੀ, ਭਾਵੇਂ ਗੁਲਾਮੀ ਸੀ, ਲੇਕਿਨ ਅਸੀਂ ਉੱਥੇ ਨਾ ਲੈ ਕੇ ਕੁਰਾਨ 'ਚ ਅੱਲਾਹ ਤਾਲਾ ਆਖਿਆ ਉੱਥੇ ਥੋਮ ਮਿਰਚਾਂ ਗੱਡੇ ਪਿਆਜ਼ ਦਾਲਾਂ ਖਾਂਦੇ ਸੀ ਤੇ ਇੱਥੇ ਸਾਨੇ ਕੀ ਇਹ ਖੁਰਾਕ ਤੇ ਲਾ ਦਿੱਤੀ। ਐਨੀਵੇ ਉਹ ਆਪਣੀਆਂ ਉਹਨਾਂ ਪੂਰੀ ਹਿਸਟਰੀ ਉਹਨਾਂ ਦੀ ਉਹ ਆਪਣੀਆਂ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਜਾਂ ਲੂਟ ਕਰਦੇ ਰਹੇ। ਤੇ ਅੱਲਾਹ ਤਾਲਾ ਨੇ ਫਿਰ ਉੱਥੇ ਆ ਕੇ ਉਹ ਜਿਹੜੀ ਵੀ ਉਹਨਾਂ ਦਾ ਅਰਸਾ ਮੁਕੰਮਲ ਹੋਇਆ ਸਹਿਰਾ 'ਚ, ਉੱਥੇ ਕਈ ਬੜੇ ਵਾਕਿਆਤ ਹੋਏ। ਉਹਦੇ ਤੋਂ ਬਾਅਦ ਉਹਨਾਂ ਦਾ ਇਹ ਵੀ ਖਾਹਿਸ਼ ਸੀ ਕਿ ਸਾਨੂੰ ਹੁਣ ਨਾ ਇਸ ਰਾਹ 'ਚੋਂ ਕੱਢ ਕੇ ਨਾ ਪੱਕੀ ਵਾਸਾਂ ਵਾਲੀ ਜ਼ਿੰਦਗੀ 'ਚੋਂ ਕੈਂਪਾਂ 'ਚੋਂ ਸਾਨੂੰ ਵੀ ਬਸਤੀਆਂ ਕਿਸੇ 'ਚ ਸ਼ਹਿਰ 'ਚ ਰੱਖਿਆ ਜਾਏ। ਤੇ ਅੱਲਾਹ ਤਾਲਾ ਨੇ ਉਹਨਾਂ ਦੀ ਇਹ ਗੱਲ ਮੰਨੀ ਔਰ ਉਹਨਾਂ ਵਾਸਤੇ ਆਖਿਆ ਜਾਓ ਫਲਸਤੀਨ ਦਾ ਜਿਹੜਾ ਇਲਾਕਾ ਹੈ ਇਹ ਤੁਹਾਡੇ ਵਾਸਤੇ ਖਾਸ ਕਰ ਦਿੱਤਾ ਹੈ, ਤੁਸੀਂ ਜਾਓ
ਉੱਥੇ ਜਾ ਕੇ ਤੁਹਾਡਾ ਬਿਸ਼ਾਰਤ ਦੇ ਦਿੱਤੀ ਕਿ ਜਿਵੇਂ ਅੱਲਾਹ ਤਾਲਾ ਆਂਦੇ ਨਾ ਤੁਸੀਂ ਜਾਓ, ਇਹਦਾ ਮਤਲਬ ਹੈ ਕਿ ਉੱਥੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਮੁਸ਼ਕਲ ਨਹੀਂ ਪੇਸ਼ ਆਉਣ ਲੱਗੀ। ਤੁਸੀਂ ਉਹਦੇ ਤੇ ਬਸ ਅਸਲ ਹਿੰਮਤ ਤੁਸਾਂ ਕਰਨੀ ਹੈ ਉੱਥੇ, ਔਰ ਉਹਨਾਂ ਦਾ ਮੁਕਾਬਲਾ ਕਰਨਾ ਹੈ। ਤੁਸੀਂ ਖੜੇ ਹੋ ਜਾਓ ਦੇ ਤੇ ਅੱਲਾਹ ਤੁਹਾਨੂੰ ਫਤਹ ਦੇਵੇਗਾ। ਇਹ ਤਾਰੀਖ ਦੇ ਉਸ ਵਾਕਿਏ ਦਾ ਬਿਆਨ ਹੈ ਜਦੋਂ ਮੂਸਾ ਬਨੀ ਇਸਰਾਈਲ ਨੂੰ ਫਰੌਨ ਦੀ ਜਿਹੜੀ ਮੈਂ ਸਾਰੀ ਲੈ ਕੇ ਆਇਆ ਸਨ, ਉਹਨਾਂ ਮੁਤਾਲਾ ਕੀਤਾ ਕਿ ਸ਼ਹਿਰੀ ਜ਼ਿੰਦਗੀ ਚੋਂ, ਤੇ ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਆਖਿਆ ਕਿ ਜਾਓ, ਜਾ ਕੇ ਤੌਹੀਦ ਦਾ ਮਰਕਜ਼ ਬਣਾ ਲਓ ਉਹਨੂੰ, ਜਿਸ ਤਰ੍ਹਾਂ ਬਾਅਦ ਚ ਜਜ਼ੀਰਾ ਮਾਏ ਅਰਬ ਨੂੰ ਤੌਹੀਦ ਦਾ ਮਰਕਜ਼ ਬਣਾਇਆ। ਇਹ ਅੱਲਾਹ ਤਾਲਾ ਦੇ ਦੋ ਤੌਹੀਦ ਦੇ ਮਰਕਜ਼ ਨੇ। ਉਹ ਵੀ ਅੱਲਾਹ ਤਾਲਾ ਨੇ ਜਗ੍ਹਾ ਖਾਸ ਕੀਤੀ ਸੀ ਆਪਣੇ ਦੀਨ ਵਾਸਤੇ, ਤੇ ਇਹ ਜਜ਼ੀਰਾ ਮਾਏ ਅਰਬ ਵੀ ਖਾਸ ਕੀਤੀ ਸੀ। ਉੱਥੇ ਵੀ ਬੁੱਤ ਪ੍ਰਸਤੀ ਇਹਨਾਂ ਚੀਜ਼ਾਂ ਤੇ ਅੱਜ ਵੀ ਕੋਈ ਨਹੀਂ ਉੱਥੇ, ਇਹ ਚੀਜ਼ ਕੋਈ ਨਹੀਂ ਉੱਥੇ। 3 ਮਜ਼ਹਬ, ਦੁਨੀਆ ਤਬਦੀਲ ਹੋ ਗਈ ਹੈ, ਲੇਕਿਨ ਇਹ ਚੀਜ਼ ਨਹੀਂ। ਇੱਥੇ ਵੀ ਐਸਾ ਅੱਲਾਹ ਤਾਲਾ ਨੇ ਰਸੂਲ ਅੱਲਾਹ ਦੀ ਕਿਆਦਤ 'ਚ ਆਖਰੀ ਨਬੀ ਉੱਥੇ ਬਰਪਾ ਕਰਕੇ ਤੇ ਉੱਥੇ ਵੀ ਐਸਾ ਇਤਮਾਮ ਕੀਤਾ ਕਿ ਹੁਣ ਕਿਆਮਤ ਤੱਕ ਵਾਸਤੇ ਇੰਝ ਲੱਗਦਾ ਕਿ ਅੱਲਾਹ ਦੀ ਵਾਸਤੇ ਇਹ ਅੱਲਾਹ ਦੀ ਜ਼ਮੀਨ ਹੈ, ਤੇ ਅੱਲਾਹ ਨੇ ਜਗ੍ਹਾ ਆਪਣੀ ਵਾਸਤੇ ਖਾਸ ਕਰ ਲਈ ਹੈ। ਜਿਸ ਤਰ੍ਹਾਂ ਕਿਧਰੇ ਕੋਈ ਮਸਜਿਦ ਬਣਾ ਲੈਂਦਾ ਹੈ ਆਪਣੀ, ਉਹ ਫਿਰ ਮਸਜਿਦ ਜਿਹੜੀ ਉਹ ਉੱਥੇ ਅੱਲਾਹ ਦੀ ਇਬਾਦਤ ਵਾਸਤੇ ਖਾਸ ਹੋ ਜਾਂਦੀ ਹੈ। ਤੇ ਇਹ ਦੋਵੇਂ ਸਰਜ਼ਮੀਨਾਂ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਨੇ, ਔਰ ਅਜੇ ਤੱਕ ਤੇ ਨਜ਼ਰ ਪਿਆ ਹੁੰਦਾ ਹੈ ਕਿ ਉੱਥੇ ਤੌਹੀਦ ਦੇ ਖਿਲਾਫ ਉਸ ਤਰ੍ਹਾਂ ਦਾ ਕੋਈ ਚੀਜ਼ ਪਰਮਾਨੈਂਟ ਨਹੀਂ ਹੋ ਸਕੀ, ਅੱਗੋਂ ਵੀ ਨਹੀਂ ਕੋਈ ਇਸ ਤਰ੍ਹਾਂ ਦਾ। ਤਾਂ ਉਹ ਤੇ ਅਸਲ 'ਚ ਯਹੂਦੀਅਤ ਯੂਸਫ ਦੇ ਜ਼ਮਾਨੇ 'ਚ ਕਿੰਨਾ ਫਲਸਤੀਨ ਦੇ ਇਲਾਕੇ 'ਚ ਵੀ ਮਿਸਰ ਆਇਆ ਸਨ, ਨਾਲ ਹੀ ਫਲਸਤੀਨ ਤੇ ਮਿਸਰ ਇਕੱਠੇ ਹੀ ਨੇ। ਸ਼ਾਇਦ ਇੰਝ ਵੀ ਲੱਗਦਾ ਕਦੀ ਕਿਸੇ ਜ਼ਮਾਨੇ 'ਚ ਇੱਕ ਹੀ ਮੁਲਕ ਹੋਵੇ ਸਨ। ਤੇ ਫਿਰ ਸੈਯਦਨਾ ਯੂਸਫ ਦੇ ਦੌਰ ਤੋਂ ਬਾਅਦ ਉਹ ਫਰੂਨ ਦੇ ਗੁਲਾਮ ਹੋ ਗਏ। ਉਹ ਸਾਰੀ ਕੁਰਾਨ 'ਚ ਹਿਸਟਰੀ ਮਾਲੂਮ ਹੁੰਦੀ। ਔਰ ਹੁਣ ਜਦੋਂ ਉਹਨਾਂ ਨੂੰ ਤੁਰਾਤ ਕਿਤਾਬ ਵੀ ਅੱਲਾ ਨੇ ਦੇ ਦਿੱਤੀ, ਉਹਨਾਂ ਨੇ ਇਸ ਖਾਹਿਸ਼ ਦਾ ਇਜ਼ਹਾਰ ਵੀ ਕੀਤਾ ਕਿ ਅਸੀਂ ਹਕੂਮਤ ਚਾਹੁੰਦੇ ਹਾਂ, ਤੇ ਅੱਲਾ ਨੇ ਉਹਨਾਂ ਨੂੰ ਬਿਸ਼ਾਰਤ ਦੇ ਦਿੱਤੀ, ਖੁਸ਼ਖਬਰੀ ਸੁਣਾ ਦਿੱਤੀ। ਤੇ ਸੈਯਦਨਾ ਮੂਸਾ ਨੇ ਉਹਨਾਂ ਵਾਸਤੇ ਕਾਫੀ ਚੀਜ਼ਾਂ ਉਹਨਾਂ ਨੂੰ ਨਾ ਆਰਗੇਨਾਈਜ਼ ਵੀ ਕਰ ਦਿੱਤਾ। ਉਹਨਾਂ ਦੇ 12 ਬੇਟੇ ਸਨ ਸੈਯਦਨਾ ਯਾਕੂਬ ਅਲੈਹਿਸਲਾਮ ਦੇ ਗੱਲ, ਔਰ ਉਹ 12 ਬੇਟਿਆਂ ਦੇ ਕਬੀਲੇ ਬਣਾ ਕੇ ਉਹਨਾਂ ਦੇ ਫਿਰ ਸਰਬਰਾਹ ਵੀ ਮੁਕਰਰ ਕਰ ਦਿੱਤੇ। ਔਰ ਇਹਨਾਂ ਨੂੰ ਹੁਕਮ ਦਿੱਤਾ ਕਿ ਉਹ ਜਾ ਕੇ ਫਲਸਤੀਨ ਤੇ ਹਮਲਾ ਕਰਨ ਔਰ ਕਾਫਰਾਂ ਤੋਂ ਅੱਲਾ ਦੀ ਮਦਦ ਨਾਲ ਹਕੂਮਤ ਖੋਹ ਲੈਣ। ਇਹ ਅੱਲਾ ਦੇ ਹੁਕਮ ਤੇ ਸੈਯਦਨਾ ਮੂਸਾ ਨੇ ਆਖਿਆ ਜਾਓ। ਅਗਲੀ ਆਇਤ 'ਚ 22 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਉਹਨਾਂ ਨੇ ਜਵਾਬ ਦਿੱਤਾ, ਮੂਸਾ ਉੱਥੇ ਤਾਂ ਬੜੇ ਡਾਢੇ ਲੋਕ ਨੇ ਰਹਿੰਦੇ ਨੇ, ਅਸੀਂ ਉਹਨਾਂ ਵਿੱਚ ਹਰਗਿਜ਼ ਦਾਖਲ ਨਾ ਹੋਵਾਂਗੇ ਜਦੋਂ ਤੀਕਰ ਉਹ ਲੋਕ ਉੱਥੋਂ ਨਿਕਲ ਨਾ ਜਾਣ। ਹਾਂ, ਜਦੋਂ ਨਿਕਲ ਗਏ ਫਿਰ ਅਸੀਂ ਦਾਖਲ ਹੋ ਜਾਵਾਂਗੇ। ਕਿੰਨੇ ਲੁੱਡੇ, ਕਿੰਨੇ ਵੇਖੋ ਉਹਨਾਂ ਦੇ ਨਖਰੇ ਕਿ ਅੱਲਾਹ ਤਾਂ ਪੈਗੰਬਰ ਕਿੰਨੀਆਂ ਚੀਜ਼ਾਂ ਵਹਾ ਕੇ ਕਦਮ ਕਦਮ ਤੇ ਮੌਜਜ਼ਾਤ ਐਸੇ ਹੋ ਰਹੇ ਨੇ ਨਾ ਕਾਬਲੇ ਯਕੀਨ, ਫਿਰ ਵੀ ਉਹਨਾਂ ਦੇ ਵੇਖੋ ਕਦੀ ਉਹ ਗਾਂ ਆਉਂਦੇ ਨੇ ਕਿਹੜੀ ਉਹਦੇ ਤੇ ਜ਼ਲੀਲ ਕਰਕੇ ਰੱਖ ਦਿੰਦੇ ਨੇ ਪੈਗੰਬਰ ਨੂੰ, ਕਦੀ ਫਿਰ ਆਂਦੇ ਨੇ ਅਸਾਂ ਅੱਲਾਹ ਵੇਖਣਾ ਹੈ ਸਾਹਮਣੇ ਖਲੋ ਕੇ ਗੱਲ ਕਰਨੀ ਹੈ। ਜੋ ਚੀਜ਼ ਹੈ ਨਾ ਉਹਦੇ 'ਚ ਉਹ ਆਪਣੀ ਜਾਲਤ ਜਿਹੜੀ ਉਹ ਨਾਲ ਉਹ ਚਲਾ ਰਹੇ ਨੇ। ਤੇ ਇੱਥੇ ਆ ਕੇ ਵੀ ਜਿਵੇਂ ਅੱਲਾ ਨੇ ਕਹਿ ਦਿੱਤਾ, ਅੱਲਾ ਦੇ ਪੈਗੰਬਰ ਨੇ ਕਹਿ ਦਿੱਤਾ, ਤੇ ਪਿੱਛੋਂ ਤੁਸੀਂ ਜਿਹੜਾ ਆਏ ਉਹ ਵੀ ਤੇ ਏਡੀ ਵੱਡੀ ਤਾਕਤ ਕੋਲੋਂ ਅੱਲਾਹ ਤਾਲਾ ਨੇ ਦਰਿਆ ਚੀਰ ਦਿੱਤਾ, ਤੁਹਾਨੂੰ ਉਹ ਤੋਂ ਕੱਢ ਲਿਆ, ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ, ਤੇ ਫਿਰ ਵੀ ਤੁਸੀਂ ਅੱਲਾ ਦੀ ਚੀਜ਼ ਨਹੀਂ ਪੇ ਮੰਨਦੇ। ਤੇ ਉਹ ਵੀ ਆਖਿਆ ਨਹੀਂ ਬਨੇ ਉਹਨਾਂ ਵੇਖਿਆ ਜਾ ਕੇ, ਕਿਉਂਕਿ ਬਸਤੀਆਂ 'ਚ ਜਾਣ ਆਣ ਉਸ ਸਾਰਾ ਕੁਝ ਜਾਈ ਜਾਣਦੇ ਹਨ ਲੋਕ ਕਿੱਥੇ ਕੀ ਹੈ, ਤਾਂ ਹੀ ਉਹਨਾਂ ਵੇਖ ਕੇ ਹੀ ਉਹਨਾਂ ਦਾ ਮਾਹੌਲ ਤੇ ਆਂਦੇ ਹਨ। ਜਿਸ ਤਰ੍ਹਾਂ ਆਖਿਆ ਕਿ ਸਾਨੂੰ ਬਾਦਸ਼ਾਹ ਚਾਹੀਦਾ, ਸਾਡਾ ਵੀ ਬਾਦਸ਼ਾਹ ਹੋਣਾ ਚਾਹੀਦਾ, ਅੱਲਾ ਨੇ ਮਨਾ ਕੀਤਾ। ਇਸੇ ਤਰ੍ਹਾਂ ਉਹ ਬਸਤੀਆਂ ਆਂਦੇ ਨੇ ਹੁਣ ਅਸਾਂ ਬਸਤੀਆਂ ਹੀ ਰਹਿਣਾ। ਤੇ ਫਲਸਤੀਨ ਦੇ ਇਲਾਕੇ 'ਚ ਗਏ ਕਦਾਈ ਉਹਨਾਂ ਵੇਖਿਆ ਜਾ ਕੇ ਉੱਥੇ ਕੀ ਮਾਮਲਾ ਹੋ ਸਕਦਾ, ਕਿਉਂਕਿ ਅੱਲਾ ਨੇ ਕਹਿ ਦਿੱਤਾ ਕਿ ਜਾਓ ਉੱਥੇ, ਉਹ ਤੁਹਾਡਾ ਇਲਾਕਾ ਹੋ ਗਿਆ, ਮੈਂ ਦੇ ਦਿੱਤਾ ਤੁਹਾਨੂੰ। ਔਰ ਉਹ ਕਿਉਂਕਿ ਇੱਕ ਲੰਬਾ ਬਹੁਤ ਹੀ ਅਰਸਾ
ਨਸਲਾਂ ਉਹਨਾਂ ਦੀਆਂ ਗੁਲਾਮੀ ਦਾ ਦੌਰ, ਉਹ ਗੁਲਾਮੀ ਵੀ ਇਸ ਤਰ੍ਹਾਂ ਸੀ ਕਿ ਉਹਨਾਂ ਦੇ ਬੱਚੇ ਮੇਲ ਮਾਰ ਦਿੱਤੇ ਜਾਂਦੇ ਸਨ, ਔਰਤਾਂ ਰੱਖ ਲਈਆਂ ਜਾਂਦੀਆਂ ਸਨ, ਔਰ ਉਹਨਾਂ ਨਾਲ ਹਰ ਟਾਈਮ ਉਹਨਾਂ ਦੀ ਜਾਨ ਮਾਲ ਇੱਜ਼ਤ ਆਬਰੂ ਜਿਹੜੀ ਖਤਰੇ 'ਚ ਹੁੰਦੀ ਸੀ। ਕਿਸੇ ਟਾਈਮ ਵੀ ਉਹ ਜਿਸ ਤਰ੍ਹਾਂ ਕਿਸੇ ਵੀ ਗੁਲਾਮ ਨਾਲ ਸਲੂਕ ਕੀਤਾ ਜਾਂਦਾ ਹੈ। ਉੱਥੇ ਉਹਨਾਂ ਜਦੋਂ ਉਹਨਾਂ ਲੋਕਾਂ ਦੀ ਜੰਗੀ ਤਾਕਤ ਵੇਖੀ ਤੇ ਡਰ ਗਏ। ਉਹਨਾਂ ਦਾ ਤੇ ਜ਼ਾਹਿਰ ਹੈ ਆਰਗਨਾਈਜ਼ ਲੋਕ ਔਰ ਬੜੇ ਤਗੜੇ ਲੋਕ ਸਨ, ਔਰ ਤੇ ਉਹ ਜਨਾਬ ਆ ਕੇ ਕਰ ਦਿੱਤਾ। ਉਹੀ ਉਧਰ ਉਹਨਾਂ ਆਖਿਆ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹ ਏਡੇ ਵੱਡੇ ਵੱਡੇ ਪਹਿਲਵਾਨ ਮਾ ਲੋਕ ਨੇ, ਅੱਲਾ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਉੱਥੋਂ ਕੱਢਣ ਦਾ ਇੰਤਜ਼ਾਮ ਕਰਨ ਪਹਿਲੇ, ਤੇ ਫਿਰ ਅਸੀਂ ਖਾਲੀ ਸ਼ਹਿਰ 'ਚ ਦਾਖਲ ਹੋ ਜਾਂਦੇ। ਇਹ ਗੱਲ ਇੱਕ ਬਹੁਤ ਵੱਡੀ ਨਾਫਰਮਾਨੀ ਸੀ। ਅੱਲਾਹ ਤਾਲਾ ਕਹਿ ਰਹੇ ਨੇ ਕਿ ਜਾਓ, ਔਰ ਇਸ ਤਰ੍ਹਾਂ ਵੀ ਨਹੀਂ ਕਹਿ ਰਹੇ ਕਿ ਯਕਦਮ ਆਊਟ ਆਫ ਨੋਵੇਅਰ, ਉਸ ਪ੍ਰੋਸੈਸ 'ਚੋਂ ਮੁਸਲਸਲ ਗੁਜ਼ਾਰਿਆ ਜਾ ਰਿਹਾ। ਆਏ ਰੋਜ਼ ਉਹਨਾਂ ਨੂੰ ਉਹ ਚੀਜ਼ਾਂ ਵਿਖਾਈਆਂ ਜਾ ਰਹੀਆਂ ਨੇ ਕਿ ਜਿਹੜੀਆਂ ਨਾਕਾਬਲੇ ਯਕੀਨ ਨਹੀਂ ਹੁੰਦੀਆਂ ਨੇ, ਤੇ ਉਹ ਫਿਰ ਉਹਨਾਂ ਨਾਫਰਮਾਨੀ, ਬੜੀ ਵੱਡੀ ਨਾਫਰਮਾਨੀ ਕਰ ਦਿੱਤੀ। ਤੇ ਅੱਲਾ ਦੇ ਕਾਨੂੰਨ ਦੀ ਖਿਲਾਫ ਸੀ। ਬਈ ਅੱਲਾਹ ਤਾਲਾ ਇਹ ਇਨਸਾਨ ਨੇ ਉੱਠ ਕੇ ਚੀਜ਼ ਕਰਨੀ ਹੁੰਦੀ ਹੈ, ਇਹ ਅੱਲਾ ਦਾ ਕਾਨੂੰਨ ਹੈ ਕਿ ਕੁਝ ਨਾ ਕੁਝ ਉਹਦਾ ਹਿੱਸਾ ਇਨਸਾਨ ਨੇ ਕਰਨਾ ਹੈ। ਅੱਲਾਹ ਤਾਲਾ ਫੈਸਲਾ ਕਰਕੇ ਵੀ ਫਿਰ ਵੀ ਲੋਕਾਂ ਨੂੰ ਜੰਗਾਂ 'ਚ, ਇਹ ਹੁਣ ਕਿੰਨਾ ਈਜ਼ੀ ਸੀ ਸੈਯਦਨਾ ਮੁਹੰਮਦ ਦੇ ਦੌਰ 'ਚ ਕਿ ਜੈਸੇ ਉੱਥੇ ਫਰਿਸ਼ਤੇ ਬਦਲ 'ਚ ਭੇਜ ਦਿੰਦੇ ਤਾਂ ਪਹਿਲੇ ਦਿਨ ਹੀ ਸਫਾਇਆ ਕਰ ਦਿੰਦੇ। ਨਹੀਂ, ਅੱਲਾਹ ਤਾਲਾ ਇਹਨਾਂ ਚੀਜ਼ਾਂ ਨੂੰ ਤਦਰੀਜੀ ਅਮਲ 'ਚੋਂ ਗੁਜ਼ਾਰ ਕੇ, ਉਹ ਬਕਾਇਦਾ ਪ੍ਰੋਸੈਸ ਹੁੰਦੇ ਨੇ, ਬਕਾਇਦਾ ਉਹਦੇ 'ਚ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਹੈ। ਫਤਹ ਫਿਰ ਉਹਨਾਂ ਦੀ ਹੁੰਦੀ ਹੈ, ਫਿਰ 313 ਨੂੰ ਹੀ ਫਤਹ ਲੱਭਦੀ ਹੈ 1000 ਦੇ ਮੁਕਾਬਲੇ 'ਚ। ਲੇਕਿਨ ਉਹਨਾਂ ਜਾ ਕੇ ਲੜਨਾ ਹੁੰਦਾ, ਵਾਕਈ ਜਾਨਾਂ ਪੇਸ਼ ਕਰਨੀਆਂ ਹੁੰਦੀਆਂ ਨੇ। ਇਹ ਅੱਲਾ ਦੇ ਖਿਲਾਫ ਸੀ, ਕਿਉਂਕਿ ਅੱਲਾ ਦਾ ਮਦਦ ਤੇ ਨੁਸਰਤ ਦਾ ਕਾਨੂੰਨ ਜਿਹੜਾ ਹੈ ਨਾ, ਅੱਲਾ ਦੀ ਮਦਦ ਦਾ, ਇਹ ਅੱਲਾ ਦੀ ਸੁਨਨਤ ਹੈ ਕਿ ਜਦੋਂ ਤੱਕ ਕੌਮ ਆਪ ਹਿੰਮਤ ਨਾ ਵਿਖਾਏ ਜਾਂ ਫਰਦ ਤੇ ਸਾਬਤ ਕਦਮੀ ਤੇ ਨਾ ਅੱਲਾ ਦੇ ਸਾਬਤ ਕਦਮੀ ਔਰ ਸਬਰ ਵੀ ਅੱਲਾ ਦੇ ਉਹ ਜਿਹੜਾ ਅੱਲਾ ਦੇ ਮਯਾਰ ਤੇ ਪੂਰਾ ਉਤਰਦਾ, ਕਦਮੀ ਨਾਲ ਅੱਗੇ ਨਾ ਵਧੇ ਤੇ ਅੱਲਾ ਉਹਨਾਂ ਦੀ ਮਦਦ ਨਹੀਂ ਕਰਦਾ। ਇਹ ਲੋਕ ਜਿਹੜੇ ਆਂਦੇ ਨੇ ਨਾ ਕਿ ਅੱਲਾ ਇੰਜ ਕਰੇਦਾ, ਅੱਲਾ ਨਹੀਂ। ਇਨਸਾਨ ਜੰਨਤ ਦੋਜ਼ਖ 'ਚ ਅੱਲਾਹ ਤਾਲਾ ਨਹੀਂ ਕਿਸੇ ਇਨਸਾਨ ਨੂੰ ਉਸ ਤਰ੍ਹਾਂ ਦੀ ਦਿੰਦੇ। ਉਹ ਵੀ ਅੱਲਾਹ ਤਾਲਾ ਆਂਦੇ ਨੇ ਕਿ ਤੁਸੀਂ ਆਪ ਕੋਸ਼ਿਸ਼ ਕਰਕੇ, ਇੱਕ ਅੱਲਾ ਦਾ ਕਾਨੂੰਨ ਹੈ, ਇਨਸਾਨ ਨੇ ਖੁਦ ਕੋਸ਼ਿਸ਼ ਕਰਕੇ ਉਹ ਚੀਜ਼ਾਂ ਕਰਨੀਆਂ ਨੇ। ਹਾਂ, ਅੱਲਾ ਦੇ ਕਾਨੂੰਨ ਤੇ ਜੂੰ ਹੀ ਉਹ ਮਯਾਰ ਤੇ ਪੂਰੀਆਂ ਉਤਰ ਜਾਂਦੀਆਂ, ਕਾਮਯਾਬੀਆਂ ਹੀ ਕਾਮਯਾਬੀਆਂ ਨੇ, ਦੁਨੀਆ ਵਿੱਚ ਵੀ ਔਰ ਆਖਰਤ ਵਿੱਚ ਵੀ। ਇਹ ਬੜੀ ਸਮਝਣੇ ਵਾਲੀ ਗੱਲ ਹੈ। ਅੱਲਾ ਦਾ ਇਹ ਕਾਨੂੰਨ ਨਹੀਂ, ਇੱਕ ਲਤੀਫਾ ਹੀ ਹੈ, ਲੇਕਿਨ ਬੜਾ ਪਰਫੈਕਟ ਹੁੰਦਾ ਹੈ ਕਿ ਇੱਕ ਯਹੂਦੀ ਜਿਹੜੇ ਨੇ ਉਹ ਸਾਡੇ ਯਾਰ ਬੜੀਆਂ ਦੁਆਵਾਂ ਕਰਦੇ ਨੇ, ਇਸ ਤਰ੍ਹਾਂ ਇੰਝ ਹੀ ਕਰਕੇ ਨਾ, ਜਿਸ ਤਰ੍ਹਾਂ ਅਸੀਂ ਨਹੀਂ ਬੱਚੇ ਇਨਸਾਨ ਕੁਰਾਨ ਪੜ੍ਹਨੇ ਦੀ ਅਗਾਂ ਪਿਛਾਂ ਹਲ ਕੇ ਤੇ ਉਹ ਅੱਲਾ ਕੋ ਬਹੁਤ ਮੰਗਦੇ ਨੇ। ਤੇ ਉਹ ਯਹੂਦੀ ਉੱਠ ਕੇ ਅੱਲਾ ਦੇ ਅੱਗੇ ਖਲੋ ਗਿਆ ਤੇ ਉਹਨੇ ਮੰਗਣਾ ਸ਼ੁਰੂ ਕਰ ਦਿੱਤਾ, ਯਾ ਰੱਬੇ ਕਰੀਮ ਮੇਰੀ ਲਾਟਰੀ ਨਿਕਲੇ। ਤੇ ਉਹ 3 ਦਿਨ ਲੱਗਾ ਰਿਹਾ, या अल्लाह मेरी लाटरी निकले, या अल्लाह कोई इसमें मेरी लाटरी निकले, या अल्लाह मेरी दौलत दो, या अल्लाह मेरी तो लतीफा है अल्लाह ताला ने आख्या, राबता किया, वो आंदे ने लाटरी तेरी मैं किवें कड्ढां, जाके टिकट खरीद ते मैं लाटरी कड्ढां। अल्लाह ताला कर ते सकते ने इस तरह के ओदे बोरी डॉलरां दी सट जांदे, लेकिन ਅੱਲਾਹ ਤਾਲਾ ਦਾ ਇਹ ਸੁਨਨਤ ਤੇ ਅੱਲਾਹ ਤਾਲਾ ਦੇ ਇਹ ਕੰਮ ਕਰਨ ਦੇ ਤਰੀਕੇ ਨੇ, ਉਹਦੇ ਪਿੱਛੇ ਇਨਸਾਨ ਦੀ ਸਟਰਗਲ ਹੋਣੀ ਚਾਹੀਦੀ ਹੈ ਜਾਂ ਹੁੰਦੀ ਹੈ ਕਿ ਉਹ ਜਿੰਨਾ ਚਿਰ ਬੰਦਾ ਜਾਂ ਆਪ ਨਾ ਕਰੇ, ਅੱਲਾਹ ਤਾਲਾ ਮਦਦ ਨਹੀਂ ਕਰਦੇ। ਔਰ ਅੱਲਾਹ ਦਾ ਕਾਨੂੰਨ ਹੈ ਜਿਹਦੀ ਉਹ ਖਿਲਾਫ ਵਰਜ਼ੀ, ਅੱਲਾਹ ਤਾਲਾ ਆਪਣੇ ਕਿਸੇ ਵੀ ਕਾਨੂੰਨ ਦੀ ਖਿਲਾਫ ਵਰਜ਼ੀ ਨਹੀਂ ਕਰਦੇ। ਆਪਣੀ ਮਸਲਹਤ ਦੇ, ਆਪਣੀ ਜ਼ਰੂਰਤ ਦੇ ਮੁਤਾਬਕ ਮਾਲਕ ਨੇ, ਆਪਣੇ ਕਾਨੂੰਨ ਦੇ ਆਪ ਪਾਬੰਦ ਨਹੀਂ। ਆਪਣਾ ਕਾਨੂੰਨ ਤਰੋੜ ਕੇ ਚੀਜ਼ਾਂ ਕਰਦੇ ਨੇ, ਲੇਕਿਨ ਕਿਸੇ ਆਪਣੇ ਕਾਨੂੰਨ ਦੀ ਖਿਲਾਫ ਵਰਜ਼ੀ ਨਹੀਂ, ਤਜ਼ਾਦ ਕੋ ਨਹੀਂ ਹੁੰਦਾ। ਉਹ ਮੁਖਤਲਿਫ ਨੀਅਤ ਦੀਆਂ ਚੀਜ਼ਾਂ ਹੁੰਦੀਆਂ ਨੇ। ਜਿਸ ਤਰ੍ਹਾਂ ਇੱਕ ਕੌਮੀ ਕਾਨੂੰਨ ਰੱਖੇ, ਮੀਆਂ ਬੀਵੀ ਦੇ ਮਿਲਾਪ ਨਾਲ ਬੱਚੇ ਪੈਦਾ ਹੁੰਦੇ ਨੇ, ਲੇਕਿਨ ਸੈਯਦਨਾ ਈਸਾ ਨੂੰ ਬਗੈਰ
ਬਾਪ ਤੋਂ ਪੈਦਾ ਕਰ ਦਿੱਤਾ। ਸੈਯਦਨਾ ਯਾਕੂਬ ਨੂੰ, ਸੈਯਦਨਾ ਜ਼ਕਰੀਆ ਨੂੰ ਉਸ ਏਜ ਤੋਂ ਬਾਅਦ ਜਿਸ ਮੀਆਂ ਬੀਵੀ 'ਚ ਉਹ ਸਲਾਹੀਅਤ ਨਹੀਂ ਹੁੰਦੀ, ਤੇ ਉਸੇ ਪ੍ਰੋਸੈਸ ਨਾਲ ਮੀਆਂ ਬੀਵੀ ਦੇ ਮਿਲਾਪ ਨਾਲ ਬੱਚੇ ਦੇ ਦਿੱਤੇ। ਅੱਗੇ 23 ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਹਨਾਂ ਡਰੇ ਹੋਏ ਲੋਕਾਂ ਵਿੱਚੋਂ 2 ਬੰਦੇ ਐਸੇ ਸਨ ਜਿਨ੍ਹਾਂ ਤੇ ਖੁਦਾ ਦਾ ਕਰਮ ਸੀ। ਉਹਨਾਂ ਨੇ ਆਖਿਆ, ਤੁਸੀਂ ਇਹ ਸ਼ਹਿਰ ਦੇ ਲੋਕਾਂ ਤੇ ਹਮਲਾ ਕਰੋ ਔਰ ਇਹਦੇ ਦਰਵਾਜ਼ੇ ਵਿੱਚ ਦਾਖਲ ਹੋ ਜਾਓ। ਜਦੋਂ ਤੁਸੀਂ ਦਾਖਲ ਹੋ ਜਾਓਗੇ ਤਾਂ ਤੁਹਾਡੀ ਜਿੱਤ ਹੋ ਜਾਏਗੀ, ਔਰ ਅੱਲਾਹ ਤੇ ਭਰੋਸਾ ਕਰੋ ਜੇ ਤੁਸੀਂ ਉਹਨੂੰ ਮੰਨਣ ਵਾਲੇ ਹੋ। ਤੇ ਜ਼ਾਹਿਰ ਹੈ ਹਰ ਜਗ੍ਹਾ ਤੇ ਕੁਝ ਲੋਕ ਐਸੇ ਹੁੰਦੇ ਨੇ, ਔਰ ਇਹ ਵੀ ਕੋਈ ਅਜੀਬ ਜਿਹਾ ਇੱਕ ਮਾਮਲਾ ਹੈ ਕਿ ਇਲਮ ਅਕਲ ਵਾਲੀ ਸਾਈਡ ਤੇ ਥੋੜੇ ਲੋਕ ਹੁੰਦੇ ਨੇ ਹਮੇਸ਼ਾ ਇਸ ਵਾਲੇ ਨਾਲ, ਔਰ ਦੂਸਰੀ ਸਾਈਡ ਤੇ ਜ਼ਿਆਦਾ ਹੁੰਦੇ ਨੇ। ਤੁਸੀਂ ਅੱਜ ਵੀ ਕਿਸੇ ਜਿਹੜੇ ਮਾਸ਼ਰੇ 'ਚ ਅਸੀਂ ਅਸੂਲ ਤੇ ਖਲੋ ਕੇ ਵੇਖ ਲਓ, ਸੱਚ ਬੋਲ ਕੇ ਵੇਖ ਲਓ, ਪੂਰੀ ਦੁਨੀਆ ਤੁਹਾਡੇ ਖਿਲਾਫ ਹੋਵੇ, ਬਾਅਦ 'ਚ ਭਾਵੇਂ ਉਹ ਆ ਕੇ ਫਿਰ ਆਖਰੇ ਹੋਣ ਦੇ ਕਿ ਉਹ ਗੱਲ ਸਹੀ ਸੀ, ਜਾਂ ਬੰਦਾ ਫੌਤ ਹੋ ਜਾਂਦਾ ਤੇ ਆਖਣ ਦੇ ਯਾਰ ਉਹਦੀਆਂ ਗੱਲਾਂ ਤੇ ਠੀਕ ਆ। ਤੇ ਉਹ ਇਹਨਾਂ ਵਿੱਚ 2 ਬੰਦੇ ਉੱਥੇ ਵੀ ਐਸੇ ਸਨ, ਹਮੇਸ਼ਾ ਹੀ ਕਿਆਮਤ ਤੱਕ ਰਹਿਣਦੇ ਇਸ ਤਰ੍ਹਾਂ ਦੇ ਲੋਕ, ਕਿਉਂਕਿ ਨਜ਼ਰੀਆਤੀ ਅਸੂਲ ਪਸੰਦ ਲੋਕ ਹੁੰਦੇ ਹੀ ਘੱਟ ਨੇ ਵੈਸੇ ਹੀ। ਕੋਈ ਮੈਨੂੰ ਤਾਂ ਕਈ ਵਾਰੀ ਇੰਝ ਲੱਗਦਾ ਕਿ 2 4 10% ਤੋਂ ਜ਼ਿਆਦਾ ਨਹੀਂ ਹੁੰਦੇ, ਮੇਰਾ ਇਹ ਖਿਆਲ ਹੈ। ਇਹਦੇ 'ਚ ਅੱਲਾਹ ਦਾ ਇਹਨਾਂ ਵਿੱਚੋਂ 2 ਬੰਦਿਆਂ ਹਿੰਮਤ ਵਿਖਾਈ। ਉਹਨਾਂ ਆਖਿਆ ਇਸ ਤਰ੍ਹਾਂ ਨਾ ਕਰੋ, ਉਹਨਾਂ ਕੌਮ ਨੂੰ ਹੌਸਲਾ ਦਿੱਤਾ ਤੇ ਉਹਨਾਂ ਆਖਿਆ ਕਿ ਅੱਲਾਹ ਤੇ ਭਰੋਸਾ ਕਰੋ ਤੇ ਉਹਨਾਂ ਦੇ ਮੁਕਾਬਲੇ ਨਿਕਲੋ। ਅੱਲਾਹ ਨੇ ਕਹਿ ਦਿੱਤਾ, ਪਿਛਲੀ ਹਿਸਟਰੀ ਵੇਖ ਲਓ, ਅਜੇ ਪਰਸੋਂ ਤੇ ਤੁਹਾਨੂੰ ਉੱਥੋਂ ਕੱਢ ਕੇ ਪਹਿਲੇ ਹੁੰਦੇ ਨੇ। ਤੁਸੀਂ ਉਹ ਹੀ ਲੋਕ ਹੋ ਜਿਨ੍ਹਾਂ ਨੂੰ, ਇਹ ਨਹੀਂ ਕਿ ਤੁਹਾਡੀ ਅਗਲੀ ਨਸਲ, ਉਹ ਹੀ ਲੋਕ ਹੋ ਜਿਨ੍ਹਾਂ ਨੂੰ ਉੱਥੋਂ ਅੱਲਾਹ ਤਾਲਾ ਨੇ ਐਸੀਆਂ ਮੁਸ਼ਕਿਲਾਂ 'ਚੋਂ ਰੋਟੀ ਟੁੱਕਰ ਦਾ, ਇਸ ਤੋਂ ਵੱਡਾ ਕਿਹੜਾ ਅੱਲਾਹ ਦੇ ਰਹਿਮਤ ਹੈ ਕਿ ਜਿੱਧਰ ਜਾਂਦੇ ਹੋ ਉਸੇ ਰਾਹ 'ਚ ਉੱਥੇ ਛਤਰੀ ਅੱਲਾਹ ਤਾਲਾ ਤਾਣੀ, ਰੋਟੀ ਟੁੱਕਰ ਤੁਹਾਡੇ ਘਰ ਆ ਜਾਂਦਾ, ਤੁਹਾਡੇ ਦਰਵਾਜ਼ਿਆਂ ਅੱਗੇ ਅੱਲਾਹ ਤਾਲਾ ਜਿਸ ਤਰ੍ਹਾਂ ਬਹਿਰੇ ਨਹੀਂ ਆ ਕੇ ਤੁਹਾਨੂੰ ਖਾਣਾ ਖਵਾ ਜਾਂਦੇ, ਡਿਲੀਵਰੀ ਆ ਜਾਂਦੀ ਹੈ ਔਰ ਲੰਮੇ ਅਰਸੇ ਵਾਸਤੇ ਆ ਰਹੀ ਹੈ। ਤੇ ਤੁਸੀਂ ਅੱਲਾਹ ਤੇ ਭਰੋਸਾ ਕਰੋ, ਮੁਕਾਬਲੇ ਨਿਕਲੋ। ਉਹਨਾਂ 2 ਬੰਦਿਆਂ ਦੇ ਨਾਂ ਜਿਹੜੇ ਨੇ ਉਹ ਤਾਰੀਖ 'ਚ ਬਾਈਬਲ 'ਚ ਜਿਹੜੀ ਹਿਸਟਰੀ ਹੈ ਬਾਈਬਲ ਵਿੱਚ ਯੂਸ਼ੇ ਤੇ ਕਾਲਬ ਬਿਆਨ ਹੋਏ ਨੇ। ਵੈਸੇ ਵੀ ਮਸ਼ਹੂਰ ਨਾਂ ਨੇ ਯੂਸ਼ੇ ਤੇ ਕਾਲਬ। ਉਹਨਾਂ ਕੌਮ ਨੂੰ ਬਹੁਤ ਹੌਸਲਾ ਦਿੱਤਾ ਔਰ ਆਖਿਆ, ਇਹ ਤੁਹਾਡਾ ਅੱਲਾਹ ਦੇ ਈਮਾਨ ਦਾ ਇਮਤਿਹਾਨ ਹੈ, ਇਮਤਿਹਾਨ ਵੀ ਹੈ। ਪਰ ਬਨੀ ਇਸਰਾਈਲ ਨੇ ਤੇ ਕੌਮੀ ਸਦਾ ਜਿਹੜਾ ਜਵਾਬ ਦਿੱਤਾ ਉਹ ਅਗਲੀ ਆਇਤ 'ਚ ਬਿਆਨ ਹੋਇਆ ਹੈ। ਉਹਨਾਂ ਆਖਿਆ, ਨਾ ਭਾਈ बख्शो भी बिल्ली चूहा लंडोरा ही भला, हम नहीं जंगे मंगे हम नहीं करेंगे हमें तो वो खाली जगह करके दो। और फिर अल्लाह ताला ने खाली भी उन्होंने जगह करके दित्तियां, जिथे बड़ा मशहूर आया सी कि वो सबत का मामला, और अल्लाह ने आख्या बंदर बना दिते ने, वो भी अल्लाह ने आख्या जाओ तुसी सिर्फ सिर झुका के उत्थे आजजी नाल जाना। लेकिन ये मामला जड़ा है होंदा है। आयत 24 च अगे अल्लाह आंदे ने, पर उन्होंने फिर भी इहो ही आख्या कि मूसा ਜਦੋਂ ਤੀਕਰ ਇਹ ਲੋਕ ਉੱਥੇ ਮੌਜੂਦ ਨੇ ਅਸੀਂ ਤੇ ਹਰ ਗਿਜ਼ ਉੱਥੇ ਦਾਖਲ ਨਹੀਂ ਹੋਵਾਂਗੇ, ਤੂੰ ਤੇ ਤੇਰਾ ਰੱਬ ਦੋਵੇਂ ਲੜੋ ਜਾ ਕੇ, ਅਸੀਂ ਤਾਂ ਇੱਥੇ ਬੈਠੇ ਹਾਂ। ਕਿੰਨੀ ਸਰਕਸ਼ੀ ਔਰ ਕਿੰਨੀ ਗੁੰਮਰਾਹੀ ਹੈ। ਇਹ ਬਨੀ ਇਸਰਾਇਲ ਦੇ ਕੌਮੀ ਸਤਹ ਤੇ ਬੁਜ਼ਦਿਲੀ ਤੇ ਤੁਅਕਲੀ ਤੇ ਬੇਤੁਅਕਲੀ ਤੇ ਕਮਜ਼ੋਰ ਈਮਾਨ ਦਾ ਨਕਸ਼ਾ ਹੈ। ਉਹਨਾਂ ਮਿਸਰ 'ਚ ਅੱਲਾ ਦੀ ਮਦਦ ਵੇਖੀ, ਜਿਹੜੀਆਂ ਮੈਂ ਪਹਿਲੇ ਵੀ ਦੱਸਦਾ ਜਾ ਰਿਹਾ। ਅੱਲਾ ਤੇ ਉਹਨਾਂ ਨੇ ਫਰੂਨ ਵਰਗੇ ਜ਼ਾਲਮ ਤਾਕਤਵਰ ਹੁਕਮਰਾਨਾਂ ਤੋਂ ਕੁੜਾ ਦੁਨੀਆ ਦਾ ਬਿਆਬਾਨਾਂ 'ਚ ਉਹਨਾਂ ਨੂੰ ਐਸੇ ਖਾਣੇ ਦਿੱਤੇ ਜਿਸ ਤਰ੍ਹਾਂ ਗੈਸਟ ਆਏ ਨੇ, ਬਰਾਤੀ ਨੇ ਕੋਈ, ਤੇ ਉਹਨਾਂ ਨੂੰ ਹਰ ਰੋਜ਼ ਔਰ ਬੜੇ ਲੰਮੇ ਅਰਸੇ ਵਾਸਤੇ ਉਹਨਾਂ ਤੇ ਸਾਹ ਕੇ ਮਨੋ ਸਲਵਾ, ਇਹ ਸਾਰੀਆਂ ਚੀਜ਼ਾਂ ਦਾ ਕਿਤਾਬ ਦਿੱਤੀ। ਕਿਤਾਬ ਜਿਹੜੀ ਅੱਲਾ ਦੀ ਰਹਿਮਤ ਹੈ, ਬੜੀ ਵੱਡੀ ਰਹਿਮਤ ਹੁੰਦੀ ਹੈ। जिस तरह अल्लाह ताला कुरान ना देते सारा दीन इंसानी फितरत च, लेकिन और ज्यादा एक्स्ट्रा माइल अगे जाके ते अल्लाह ताला ने कुरान क़यामत तक वास्ते रख दिता है
कि अकल के इस्तेमाल विच भी जिहड़ी गलती होनी उहदा भी इलाज अल्लाह ने कुरान की सूरत च रख दिता है। दीन के मामले दीन के मामले कुरान दीन की किताब है, ਇਹਦਾ कोई किसी दूसरे नाल तलक नहीं, साइंस नाल या दूजियां चीज़ां नाल। उन्हां नूं फतह की बिशारत अल्लाह ने यह भी दस दिता, वे जाओ कदम कदम ते रहमतां दी बारिश इस तरह की कि अज भी वेख के अकल दंग रह जाती है। इस तरह की बाद च भी पहले भी पैगंबर आए ने, लेकिन इन्हां नाल अल्लाह दा मामला बहुत ही खास रहा, पर उन्हां दा और हर वाले नाल खास रहा। इन्हां ते रहमतां दा नजूल भी इंज होया जिस तरह किसे ते नहीं होया, लेकिन सजावां भी इन्हां अल्लाह ताला ने फिर वो दित्तियां ने और देन दित्तियां ने जड़ियां होर किसे नाल नहीं हुई, तबाह कर दिते गए ने। और बार बार अगले दिन तक ये मामला इन्हां नाल चल रहा। पर उन्हां दा अल्लाह ते कोई यकीन बई वो अपनी गल ते बार बार वापस पलट के ते सरकशी अल्लाह आ जाते हैं, लेकिन तौहीद नूं नहीं अजे भी वो छड्डदे पे। सारे क्राइम के बावजूद तौहीद जिहड़ी है ना उहदे ते वो अजे भी जिहदी वजह तो वो मुकम्मल फना भी नहीं होए। इस तो बिल्कुल उल्ट इन्हां दे अगेंस्ट रवैया वेखो कि बदर की गल वेख लवो, उत्थे रसूल अल्लाह नूं अल्लाह ताला ने असबाब पैदा किए, रसूल अल्लाह मदीने चले गए एज ए सरबराह मुमलकत और एज ए पैगंबर। उन्होंने लोगों ने पैगंबर मनिया और फिर उन्हें अपना सरबराह भी मान के तो उत्थे जिस बदर च गए ने, इंसार ते महाजरा तो 3 गुना ज्यादा लोग आ गए कुरैश, उन्हें आके हमला कर दिता, यौमे फुरकान करार दे के कि असी अज खात्मा कर जाना, ऐलान कर दिता, इश्तिहार ला दिते कि असी तो अज इन्हों दे भंडी मुका देनी। ये है की शै ने उन्होंने तो फौज सामने वेख ली, सारा कुछ मालूम हो रहा सी, उदों दी जसूस आके खबरां दे रहे हैं वे अज उन्होंने तुसी ना बस खत्म। ते और जदों अल्लाह दे रसूल ने उन्होंने अल्लाह दे रसूल दे जरिए उन्होंने आजमाया ते पुछया कि मेरे नाल तुसी आए हो, मेरे नाल खलोते। अल्लाह दे पैगंबर सल्लल्लाहु अलैहि वसल्लम ने पुछया सी लोगों को वे जिन्हें जाने दस दो क्या तुसी मेरा साथ दियो, ते उन्हां दा जवाब बड़ी अनबिलीवेबल अज भी इंसान नूं हौसला देंदा है और अथरू निकल आउंदे ने उन्हां दा जवाब सुन के। वो सूरत हाल ज़हन च लिया भी है ना कि किस सूरत हाल च खलो के जुरत बहादरी जिहड़ी है ना, ये भी एक खास सूरत हाल च वैसे तो हर बंदा बहादर ही हुंदा है, लेकिन क्रशिंग टाइम च जैसे मौत सामने नज़र आ रही होंदी है तो उस वेले जुरत का मुजाहरा करना। ਉਹਦੇ ਵਿੱਚ आपने पूछा मेरे नाल हो और ਉਹਦੇ ਵਿੱਚ पूरे उतरे, ਉਹਨਾਂ आख्या बिल्कुल नाल आ ਤੁਸੀਂ कोई ये बल्कि आख्या सी गल साहब बिन नबी वकास ने या ਉਹਨਾਂ आख्या सी ਅਸੀਂ ਉਹਨਾਂ हारने जे ਤੁਸੀਂ ਉਹਨਾਂ जिसे रसूल अल्लाह ने गल की तो ਉਹਨਾਂ आख्या ਸਾਨੂੰ पता है कि ਤੁਸੀਂ ਸਾਨੂੰ ਸਾਡੇ ਵਾਸਤੇ ਗੱਲ ਪੇ ਕਰਦੇ ਹੋ ਤੇ ਅਸੀਂ ਇਸ ਤਰ੍ਹਾਂ ਦੇ ਨੇ ਜੇ ਇਹ ਤੁਹਾਡੇ ਆਪਣੇ ਜਿਹੜੇ ਮੱਕੇ ਚੋਂ ਤੁਹਾਡੇ ਕਬੀਲਾ ਆਏ ਇਹ ਛੱਡ ਸਕਦੇ ਨੇ, ਅਸੀਂ ਨਹੀਂ ਛੱਡ ਸਕਦੇ। ਔਰ ਉਹਨਾਂ ਇਹ ਸਾਬਤ ਕੀਤਾ, ਇਹ ਬਕਾਇਦਾ ਮੁਕਾਲਮਾ ਹੋਇਆ ਸੀ ਔਰ ਉਹਦੇ ਵਿੱਚ ਪੂਰੇ ਉਤਰੇ। ਉਹਨਾਂ ਫਿਰ ਉਹ ਪੂਰੀ ਕੀਤੀ ਔਰ ਆਖਰੀ ਦਮ ਤੱਕ ਪੂਰੀ ਕੀਤੀ। ਉਹ ਇੱਕ ਹੀ ਜੰਗ ਨਾ ਹੀ ਤੇ ਬਾਰ ਬਾਰ ਜ਼ਿੰਦਗੀ ਮੌਤ ਸਾਹਮਣੇ ਨੱਚਦੀ ਸੀ ਹਰ ਰੋਜ਼ ਆ ਕੇ ਮਦੀਨੇ और साथ कदर है तो अल्लाह ने फरिश्तियां दी फौजां नाल उन्हां दी मदद करके फिर अल्लाह दी मदद आई सी। जो ना बदर वाल आउंदे तो फिर होर सूरत हाल होनी सी। अपने वादे नूं सच कीता और जंगे बदर तो पहला ये आयतां नाज़िल हो चुकियां सन। ਇਹ ਜਿਹੜੀਆਂ ਅਸੀਂ ਇਹ सूरा मादा ਜਿਹੜੀ है जंगे बदर तो पहले ये आयतां उतर चुकी। इस वास्ते सुहाबा ने यही आख्या कि अल्लाह के रसूल असी बनी इसराइल हरगिज़ नहीं आखांदे कि तुसी ते तुहाडा अल्लाह जाके लड़े जिस तरह उन्हें आख्या सैयदना मूसा नूं अल्लाह ते तुसी जाके जंग करो, जैसे माहौल ठीक हो गया सोफे शोफे रखे हो ते असी आके ना उत्थे रवांगे, मेहरबानी करांगे तुहाडे ते नौज़ बिल्ला। इस वास्ते अल्लाह ताला ने उन्होंने दुनिया दीयां सुपर ताकतां ते फतह दिती। मतलब सुहाबा दे जेड़े रसूल अल्लाह दे साहबी ने उन्हां जंग भावें छोटी वो दिल च 1 घंटे का इम्तिहान हो, फिर आखिरी
ਮਤਲਬ ਮੌਤ ਨਾਲ ਉਹਨੂੰ ਖੇਡੇ ਨੇ ਔਰ ਲੰਮਾ ਅਰਸਾ ਖੇਡੇ ਨੇ। ਉਹਨਾਂ ਮੌਤ ਨੂੰ ਸ਼ਿਕਸਤ ਦਿੱਤੀ ਹੈ, ਖੌਫ ਨੂੰ ਸ਼ਿਕਸਤ ਦਿੱਤੀ ਹੈ, ਉਸ ਟਾਈਮ ਦੀ ਡਿਕਟੇਟਰਸ਼ਿਪ ਨੂੰ ਸ਼ਿਕਸਤ ਦਿੱਤੀ ਹੈ। ਤੇ ਇਸ ਵਾਸਤੇ ਅੱਲਾਹ ਤਾਲਾ ਉਹਨਾਂ ਨੂੰ ਦੁਨੀਆ ਦੀ ਫਿਰ ਅੱਲਾਹ ਤਾਲਾ ਫਿਰ ਇਨਾਮ ਵੀ ਐਡਾ ਵੱਡਾ ਦਿੰਦੇ ਨੇ ਕਿ ਉਹ ਚੰਦ ਲੋਕ ਚਰਵਾਏ ਨਾ ਕੋਈ ਉਹਨਾਂ ਨੂੰ ਪੜ੍ਹਨਾ ਲਿਖਣਾ ਜਾਣਦੇ ਨੇ। ਦੋਵਾਂ ਵਾਲਿਆਂ ਨਾਲ ਇੱਕ ਤੇ ਤਾਕਤ ਦਿੱਤੀ ਹੈ, ਪੂਰੀ ਦੁਨੀਆ ਤੇ ਗਾਲਬ ਕਰ ਦਿੱਤਾ ਹੈ। ਦੂਸਰਾ ਇਲਮ ਇਖਲਾਕ ਦੇ ਵਾਲੇ ਨਾਲ ਅੱਜ ਵੀ ਉਹਨਾਂ ਦੇ ਮੁਕਾਬਲੇ 'ਚ ਕੋਈ ਨਹੀਂ, ਸਾਰੀਆਂ ਕੌਮਾਂ ਦੇ ਬਾਵਜੂਦ ਐਸੇ ਮਾਲੀਆ ਦੇ ਖੜਾ ਕੀਤਾ। ਮਸਾ ਇੰਝ ਜਿਸ ਤਰ੍ਹਾਂ ਸੂਰਜ ਚਮਕਦਾ ਇਸ ਤਰ੍ਹਾਂ ਉਹ ਚਮਕੇ ਨੇ। ਔਰ ਉਹ ਇਹ ਉਹਨਾਂ ਦਾ ਇਹ ਇਸਤਕਾਕ ਬਣਿਆ। ਉਹਨਾਂ ਨੇ ਸਾਬਤ ਕੀਤਾ ਕਿ ਅਸੀਂ ਇਸ ਕਾਬਲ ਆ ਕੇ ਰੱਬੇ ਕਰੀਮ ਸਾਡੇ ਤੇ ਰਹਿਮਤਾਂ ਕਰੋ। ਸੋ ਇਸ ਤੋਂ ਇਹ ਮਾਲੂਮ ਹੁੰਦਾ ਹੈ ਕਿ ਇਮਾਨ, ਯਕੀਨ ਤੇ ਅੱਲਾਹ ਤੇ ਤਵੱਕਲ ਫਤਹ ਦੀ ਪਹਿਲੀ ਸ਼ਰਤ ਹੈ। ਸਬਰ ਵੀ ਕਿਧਰੇ ਵੀ ਇਸ ਦੁਨੀਆ ਦੇ ਮਾਮਲਾਤ ਵਿੱਚ ਵੀ, ਜ਼ਾਤੀ ਚੀਜ਼ਾਂ 'ਚ ਵੀ, ਇੱਕ ਇੱਕ ਚੀਜ਼ 'ਚ, ਬੱਚਿਆਂ ਦੇ ਮਾਮਲਾਤ 'ਚ ਵੀ ਅੱਲਾਹ ਤੇ ਤਵੱਕਲ, ਆਨੈਸਟੀ ਔਰ ਸਬਰ। ਇਸ ਤੋਂ ਬਗੈਰ ਅੱਲਾਹ ਕਿਸੇ ਕੌਮ ਦੀ ਮਦਦ ਨਹੀਂ ਕਰਦਾ। ਕੌਮ ਦੀ ਨਹੀਂ, ਇੰਡੀਵਿਜੂਅਲ ਦੀ ਵੀ ਉਸ ਤਰ੍ਹਾਂ ਮਦਦ ਨਹੀਂ ਕਰਦੇ। ਇਹਦੇ ਵਾਸਤੇ ਵੇਖਣ ਵਾਸਤੇ ਵੀ ਕਿ ਅੱਲਾਹ ਦੀ ਮਦਦ ਕੀ ਹੈ, ਬੜੀ ਗਹਿਰੀ ਨਜ਼ਰ ਚਾਹੀਦੀ ਹੁੰਦੀ ਹੈ ਕਿ ਬਾਅਦ ਅਸੀਂ ਇਸ ਦੁਨੀਆ ਦੀ ਮਦਦ ਨੂੰ ਮਦਦ ਸਮਝ ਲੈਂਦੇ ਹਾਂ। ਨਹੀਂ, ਦੋਵੇਂ ਦੁਨੀਆ ਰਲਾ ਕੇ ਵੇਖੀਏ ਤਾਂ ਫਿਰ ਪਤਾ ਲੱਗਦਾ ਕਿ ਅੱਲਾਹ ਦੀ ਰਹਿਮਤ ਹੈ ਇਸ ਬੰਦੇ ਤੇ ਕਿ ਕੀ ਹੋ ਰਿਹਾ। ਇੱਥੇ ਹੀ ਸ਼ੋਰ ਛੱਪਾ ਬਣ ਰਿਹਾ ਜਾਂ ਨਜਾਇਜ਼ ਤਰੀਕੇ ਨਾਲ। ਇਸ ਤੋਂ ਬਗੈਰ ਅੱਲਾਹ ਕਿਸੇ ਕੌਮ ਦੀ ਮਦਦ ਨਹੀਂ ਕਰਦਾ। ਉਹ ਸਾਹਬਾ ਨੇ ਤੇ ਬਨੀ ਇਸਰਾਇਲ ਦੀ ਇਸ ਤਰੀਕ ਤੋਂ ਪੂਰਾ ਕਿਉਂਕਿ ਸਾਰੇ ਮਾਲੂਮ ਸੀ ਉਸੇ, ਉਹ ਸਾਰੇ ਜਾਣਦੇ ਹਨ ਇਹਨਾਂ ਰਵਾਇਤਾਂ ਤੋਂ। ਇਹ ਕਿਸੇ ਮਸ਼ਹੂਰ ਹਨ ਕਿਉਂਕਿ ਯਹੂਦੀ ਸਾਰੇ ਮਦੀਨੇ 'ਚ ਰਲ ਕੇ ਰਹਿੰਦੇ ਹਨ। ਪੂਰਾ ਬੜਾ ਸਬਕ ਹਾਸਲ ਕੀਤਾ ਔਰ ਅੱਲਾਹ ਦੇ ਇਨਾਮ ਦੇ ਉਹ ਮੁਸਤਕ ਬਣ ਗਏ। ਆਇਤ 5 ਤੇ ਅਗਲੀ ਆਇਤ 'ਚ ਇਸ ਤੇ ਮੂਸਾ ਨੇ ਦੁਆ ਕੀਤੀ, ਐ ਮੇਰੇ ਰੱਬ, ਮੇਰਾ ਜ਼ੋਰ ਮੇਰੇ ਤੇ ਔਰ ਮੇਰੇ ਭਾਈ ਤੋਂ ਸਵਾ ਕਿਸੇ ਤੇ ਨਹੀਂ ਚੱਲਦਾ। ਇਸ ਵਾਸਤੇ ਤੂੰ ਸਾਨੂੰ ਆਪਣਾ ਨਾਮ ਇਹਨਾਂ ਨਾ ਫਰਮਾਨਾਂ ਤੋਂ ਵੱਖ ਕਰ ਦੇ। ਇਹ ਉਹ ਮੌਕਾ ਸੀ ਜਦੋਂ ਹਜ਼ਰਤ ਮੂਸਾ ਜਿਹੜੇ ਨੇ ਉਹਨਾਂ ਦਾ ਜ਼ਬਤ ਵੀ ਜਵਾਬ ਦੇ ਗਿਆ। ਹਾਲਾਂਕਿ ਪੈਗੰਬਰ ਇਸ ਮਾਮਲੇ 'ਚ ਬਹੁਤ ਤਕੜੇ ਹੁੰਦੇ ਨੇ, ਇੰਨਾ ਜ਼ੁਲਮ ਬਰਦਾਸ਼ਤ ਕਰਦੇ ਨੇ ਕਿ ਇਨਸਾਨੀ ਅਕਲ ਸੋਚ ਕੇ ਦਿਲ 'ਚ, ਸਾਡੇ ਜੇ ਕਮਜ਼ੋਰ ਦਿਲ ਬੰਦੇ ਤੇ ਸੋਚ ਕੇ ਹੀ ਉੱਥੇ ਡਿੱਗੇ ਪਏ ਹੋਣ, ਲੇਕਿਨ ਉਸ ਪ੍ਰੋਸੈਸ 'ਚ ਗੁਜ਼ਰਦੇ ਨੇ ਔਰ ਸੀ ਤੱਕ ਨਹੀਂ ਕਰਦੇ, ਬਦਲਾ ਨਹੀਂ ਲੈਂਦੇ ਫਿਰ ਲੋਕਾਂ ਕੋਲੋਂ, ਫਿਰ ਵੀ ਰਹਿਮਤ ਦੀਆਂ ਦੁਆਵਾਂ ਕਰਦੇ ਨੇ। ਤਾਂ ਸੈਯਦ ਮੂਸਾ ਦਾ ਜਿਸ ਤਰ੍ਹਾਂ ਸੈਯਦਨਾ ਯੂਨਸ अलैहिस्सलाम ਦਾ ਜਾਂ ਉਹਨਾਂ ਦਾ ਫਿਰ ਉਹ ਤੰਗ ਹੈ ਕਿ ਮੁਸਲਸਲ ਇੱਕ ਚੀਜ਼ 'ਚ ਬਾਨੇਖੋਰੀ ਔਰ ਨੈਲੀ ਦਾ ਮੁਜ਼ਾਹਰਾ ਕੀਤਾ ਜਾਂਦਾ। ਜ਼ਾਹਿਰ ਹੈ ਕਿ ਅੱਲਾਹ ਦੀਆਂ ਅਣਗਿਣਤ ਰਹਿਮਤਾਂ ਦੇ ਹੁੰਦਿਆਂ ਹੋਇਆ ਇੱਕ ਬੁਜ਼ਦਿਲ ਨਾ ਸ਼ੁਕਰੀ ਬੇਹੌਸਲਾ ਕੌਮ ਦੀ ਜ਼ਿੰਮੇਦਾਰੀ ਕਿਵੇਂ ਇੰਨੇ ਲੰਮੇ ਅਰਸੇ ਵਾਸਤੇ ਔਰ ਫਿਰ ਇੰਨਾ ਕਰਨ ਦੇ ਬਾਵਜੂਦ ਇੱਕ ਵਾਰੀ ਨਹੀਂ ਨਾਲ ਪੂਰੀ ਕੌਮ ਸਿੱਧੀ ਪੀ ਉੱਠਦੀ, ਕਤਲ ਕਰ ਦਿੱਤੀ ਗਈ ਅੱਧੀ ਕੌਮ ਫਿਰ ਵੀ। ਔਰ ਇਹ ਮਜ਼ਾਜ ਹੁੰਦਾ ਲੋਕਾਂ ਦਾ, ਅਕਸਰ ਇਨਸਾਨਾਂ ਦੇ ਇਹ ਰਵੱਈਏ ਹੁੰਦੇ ਨੇ ਅੱਜ ਵੀ। ਜਦ ਅੱਲਾਹ ਨੇ ਹਜ਼ਰਤ ਮੂਸਾ ਦੀ ਇਸ ਗੱਲ ਨੂੰ ਕਬੂਲ ਨਾ ਕੀਤਾ, ਅਗਰ ਕਬੂਲ ਕਰਦੇ ਤੇ ਜਿਸ ਪੈਗੰਬਰ ਰਸੂਲ ਇਤਮਾਮੇ ਉਜਤ ਕਰਕੇ ਤੇ ਬਰਾਤ ਦਾ ਇਜ਼ਹਾਰ ਕਰ ਦਿੰਦਾ ਨਾ, ਫਿਰ ਉਹ ਫਨਾ ਹੋ ਜਾਂਦੀ ਹੈ ਕੌਮ। ਲੇਕਿਨ ਅੱਲਾਹ ਤਾਲਾ ਨੇ ਸੈਯਦਨਾ ਮੂਸਾ ਦੇ ਮਾਮਲੇ 'ਚ ਇਹ ਗੱਲ ਜਿਹੜੀ ਹੈ ਉਹ ਨਾ ਮੰਨੀ ਅੱਲਾਹ ਦੀ, ਨਹੀਂ ਤਾਂ ਉਹ ਸਾਰੇ ਫਨਾ ਹੋ ਜਾਣਾ, ਯਹੂਦੀ ਕੌਮ ਖਤਮ ਹੋ ਜਾਣਾ ਸੀ। ਉਸੇ ਉਹੀ ਯਹੂਦੀ ਕੌਮ, ਉਹੀ ਅੱਗੋਂ ਯਹੂਦੀ ਕੌਮ ਬਣੀ ਹੈ ਅੱਜ ਵੀ ਜਿਹੜੇ ਮੌਜੂਦ ਨੇ। ਲੇਕਿਨ ਅੱਲਾਹ ਨੇ ਉਹਦੇ ਪਿੱਛੇ ਆਪਣੀਆਂ ਹਕਮਤਾਂ ਔਰ ਚੀਜ਼ਾਂ ਨੇ ਉਹ ਨਜ਼ਰ ਆਉਂਦੀਆਂ ਨੇ ਕੁਰਾਨ 'ਚੋਂ ਕਿ ਕਿਉਂ ਨਾ ਸਜ਼ਾਵਾਂ ਦਿੱਤੀਆਂ ਨੇ, ਲੇਕਿਨ ਫਨਾ ਕਿਉਂ ਨਹੀਂ ਮੁਕੰਮਲ ਕਰ ਦਿੱਤਾ। ਜਿਸ ਤਰ੍ਹਾਂ ਲੂਤ ਨੂੰ, ਸਮੂਦ ਨੂੰ, ਮੁਸ਼ਰਕੀਨ ਨੂੰ, ਜਿਸ ਤਰ੍ਹਾਂ ਸਾਰਿਆਂ ਰਸੂਲਾਂ ਦੇ ਮੁਖਾਲਫੀਨ ਨੂੰ ਸਜ਼ਾਵਾਂ ਦਿੱਤੀਆਂ ਨੇ ਇੰਨੀਆਂ ਸਖਤ। ਇਹ ਦੋ ਵਾਰੀ ਇਹਨਾਂ ਨੇ ਉਸ ਵੇਲੇ ਵੀ ਨਹੀਂ ਦਿੱਤੀ ਉਸ ਤਰ੍ਹਾਂ ਹਿੱਸਾ, ਫਿਰ ਸੈਯਦਨਾ ਈਸਾ ਦੇ ਮਾਮਲੇ 'ਚ ਵੀ ਉਸ ਤਰ੍ਹਾਂ ਨਹੀਂ ਦਿੱਤੀ ਜਿਸ ਤਰ੍ਹਾਂ ਦੂਸਰੀਆਂ ਕੌਮਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਗਿਆ। ਤੇ ਕਿਉਂਕਿ ਰਸੂਲ ਜਦੋਂ ਕੌਮ ਤੋਂ ਲਹਿਦਾ ਹੋ ਜਾਂਦਾ ਹੈ ਨਾ, ਤੇ ਜਿਸ ਇਸ ਤਰ੍ਹਾਂ ਦੀ ਗੱਲ ਕਰ ਦਿੰਦੇ ਤੇ ਲਾਜ਼ਮੀ ਤੌਰ ਤੇ ਉਹ ਕੌਮ ਖਤਮ ਕਰ ਦਿੱਤੀ ਜਾਂਦੀ ਹੈ। ਇਹ ਪੂਰਾ ਕੁਰਾਨ ਤੋਂ ਸਾਬਤ ਹੈ। ਲੇਕਿਨ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਉਹ ਅਗਲੀ ਆਇਤ 'ਚ ਬਿਆਨ ਕੀਤੀ ਗਈ ਹੈ। ਉਹਨਾਂ ਨੂੰ ਜਿਹੜੀ ਉਹ ਸਜ਼ਾ ਦਿੱਤੀ ਹੈ ਸੈਯਦਨਾ ਈਸਾ अलैहिस्सलाम ਦੇ ਮਾਮਲੇ 'ਚ ਵੀ, ਕਿਉਂਕਿ ਰਸੂਲ ਜਿੱਥੇ ਆ ਜਾਂਦਾ ਉੱਥੇ ਸਜ਼ਾ ਲਾਜ਼ਮੀ ਮਿਲਦੀ ਹੈ। ਲੇਕਿਨ ਉਹ ਨਰਮ ਔਰ ਜਿਸ ਤਰ੍ਹਾਂ ਰਸੂਲ ਅੱਲਾਹ
ਸੈਯਦਨਾ ਮੁਹੰਮਦ ਦੇ ਦੌਰ 'ਚ ਵੀ ਦੂਜਿਆਂ ਨੂੰ ਕਤਲ ਦੀ ਸਜ਼ਾ ਲੱਭੀ, ਇਹਨਾਂ ਨੂੰ ਬਿਲਕੁਲ ਖੁੱਲਿਆ ਛੱਡ ਦਿੱਤਾ ਈਸਾਈਆਂ ਤੇ ਯਹੂਦੀਆਂ। ਅਗਲੀ ਆਇਤ 'ਚ ਫਿਰ ਅੱਲਾਹ ਤਾਲਾ 26 'ਚ ਫਰਮਾਉਂਦੇ ਨੇ, ਫਿਰ ਕਿਹਾ ਕਿ ਅਗਰ ਇਹ ਗੱਲ ਹੈ ਤੇ ਫਿਰ ਇਹ ਜਗ੍ਹਾ ਇਹਨਾਂ ਵਾਸਤੇ 40 ਵਰਿਆਂ ਵਾਸਤੇ ਆਰਾਮ ਹੈ। ਇਹ ਜ਼ਮੀਨ ਤੇ ਮਾਰੇ ਮਾਰੇ ਫਿਰਨ ਦੇ, ਤੇ ਇਸ ਲਈ ਇਹਨਾਂ ਨਾ ਫਰਮਾਨਾ ਤੇ ਅਫਸੋਸ ਨਾ ਕਰੋ। ਸੈਯਦਨਾ ਮੂਸਾ ਨੂੰ ਪੈਗੰਬਰ ਨੂੰ ਆਖਿਆ ਕਿ ਜੇ ਇਹ ਗੱਲ ਹੈ ਨਾ, ਇਸ ਤਰ੍ਹਾਂ ਮਾਮਲਾ ਹੈ, ਤੇ ਫਿਰ ਇਹ ਜਗ੍ਹਾ ਇਹਨਾਂ ਵਾਸਤੇ 40 ਵਰਿਆਂ 40 ਸਾਲਾਂ ਵਾਸਤੇ ਆਰਾਮ ਕਰਾਰ ਦੇ ਦਿੱਤੀ। ਉਹ ਬਸਤੀ ਜਿੱਥੇ ਅੱਲਾ ਨੇ ਆਖਿਆ ਕਿ ਜਾਓ ਤੇ ਜਾ ਕੇ ਰਹੋ, ਤੁਹਾਨੂੰ ਬਿਸ਼ਾਰਤ ਦਿੱਤੀ, ਲੇਕਿਨ ਅੱਲਾ ਨੇ ਫਿਰ ਇਹ ਸਜ਼ਾ ਦੇ ਦਿੱਤੀ। ਇਹ ਜ਼ਮੀਨ ਤੇ ਮਾਰੇ ਮਾਰੇ ਫਿਰਨ ਦੇ, ਇਹਨਾਂ ਦੀ ਹੁਣ ਅਫਸੋਸ ਨਾ ਕਰਿਓ। ਇਹ ਉਹ ਸਜ਼ਾ ਦਾ ਬਿਆਨ ਹੈ। ਇਹ ਵੀ ਸੂਰਾ ਬਕਰਾ ਵਿੱਚ ਵੀ ਇਹ ਸਾਰਾ ਲਿਖਿਆ। ਅੱਲਾ ਨੇ ਬਨੀ ਇਸਰਾਈਲ ਨੂੰ ਮਜ਼ੀਦ 40 ਵਰੇ ਉਸ ਬਿਆਬਾਂ 'ਚ, ਉਸ ਸਹਿਰਾ 'ਚ ਜਿੱਥੋਂ ਨਿਕਲਣੇ ਵਾਸਤੇ ਉਹਨਾਂ ਖਾਸ਼ ਦਾ ਤੰਗ ਆ ਗਏ ਸਨ, ਜਿੱਥੇ ਮੰਨੋ ਸਲਵਾ ਸਾਰਾ ਕੋਈ ਸੀ, ਤੇ ਬਿਆਬਾਨ 'ਚ ਨਾ ਭਟਕਣੇ ਵਾਸਤੇ ਛੱਡ ਦਿੱਤਾ। ਕੁਝ ਜਿਹੜੀਆਂ ਸਹੂਲਤਾਂ ਦਿੱਤੀਆਂ ਉਹ ਵੀ ਵਾਪਸ ਲੈ ਲਈਆਂ। ਉਹ ਤਾਰੀਖ ਤੋਂ ਮਾਲੂਮ ਹੁੰਦਾ ਹੈ ਕਿ ਹਜ਼ਰਤ ਮੂਸਾ ਔਰ ਹਜ਼ਰਤ ਹਾਰੂਨ ਇਸ ਸਜ਼ਾ ਦੇ ਐਲਾਨ ਤੋਂ ਥੋੜੇ ਸਾਲ ਬਾਅਦ ਫੌਤ ਹੋ ਗਏ ਸਨ। ਇਹ ਅੱਲਾ ਦਾ ਇਹ ਵੀ ਇੱਕ ਸੁਨਨਤ ਹੈ ਕਿ ਪੈਗੰਬਰਾਂ ਫਿਰ ਉੱਥੋਂ ਫਰਕ ਕਰ ਦਿੰਦੇ ਨੇ, ਉਹ ਤੋਂ ਖਤਮ ਹੋ ਗਿਆ, ਤੁਸੀਂ ਜਾਓ, ਤੁਹਾਡੀ ਡਿਊਟੀ ਜਿਹੜੀ ਹੈ ਨਾ ਮੁਕੰਮਲ ਹੋ ਗਈ ਹੈ। ਜਿਸ ਤਰ੍ਹਾਂ ਸੈਯਦਨਾ ਈਸਾ ਨੂੰ ਮੌਤ ਦੇ ਦਿੱਤੀ, ਸੈਯਦਨਾ ਮੁਹੰਮਦ ਨੂੰ, ਨੂਹ ਨੂੰ, ਸਾਲੇ ਨੂੰ, ਲੂਤ ਨੂੰ, ਹਰ ਜਗ੍ਹਾ ਜ਼ਾਹਿਰ ਹੈ ਅਲਟੀਮੇਟਲੀ ਹਰ ਇਨਸਾਨ ਦਾ ਅੰਜਾਮ ਜਿਹੜਾ ਉਹ ਮੌਤ ਹੀ, ਕੁੱਲੋ ਨਫਸਿਨ ਜ਼ਾਇਕਤੁਲ ਮੌਤ। ਉਹ ਉਠਾ ਲੈ ਗਿਆ, ਫੌਤ ਹੋ ਗਏ। ਫਿਰ ਉਹਨਾਂ ਦੀ ਉਹ ਸਾਰੀ ਨਸਲ ਜਿਹੜੀ ਮਿਸਰ ਤੋਂ ਉਹਨਾਂ ਨਾਲ ਚੱਲ ਕੇ ਆਈ ਸੀ ਨਾ, ਅਸਲ ਜਿਹੜੇ ਲੋਕ ਹਨ, ਉਹ ਖਤਮ ਹੋ ਗਈ 40 ਵਰਿਆਂ 'ਚ, 40 ਸਾਲਾਂ 'ਚ। ਔਰ ਨਵੀਂ ਨਸਲ ਜਿਹੜੀ ਉਹਨਾਂ 'ਚੋਂ ਪੈਦਾ ਹੋਈ ਸੀ ਉਹ ਜਵਾਨ। ਇਹਨਾਂ ਦੀ ਕਿਆਦਤ ਫਿਰ ਉਹ ਹੀ ਦੋ ਜਿਹੜੇ ਬੰਦੇ ਨੇ, ਯੂਸ਼ੇ ਤੇ ਕਾਲਬ, ਜਿਨ੍ਹਾਂ ਉਸੇ ਆਖਿਆ ਸੀ ਕਿ ਚੱਲੋ, ਉਹ ਵੀ ਪੁਰਾਣੇ ਲੋਕ ਹਨ, ਲੇਕਿਨ ਉਹਨਾਂ ਨੂੰ ਫਿਰ ਉਹ ਫਲਸਤੀਨ ਤੇ ਫਤਹ ਕਰਨ 'ਚ ਕਾਮਯਾਬ ਹੋ ਗਏ। ਉਹ ਲੈ ਕੇ ਗਏ ਉਹ ਹੀ ਜਿਹੜਾ ਪੁਰਾਣਾ ਵਾਅਦਾ, ਉਹ 40 ਸਾਲ ਜ਼ਾਇਆ ਕੀਤੇ, ਔਰ ਉਹ ਲੈ ਕੇ ਗਏ ਤੇ ਅੱਲਾਹ ਤਾਲਾ ਨੇ ਉੱਥੇ ਫਿਰ ਉਹ ਸਰਜ਼ਮੀਨ ਫਿਰ ਉਹਨਾਂ ਵਾਸਤੇ, ਅੱਜ ਵੀ ਜਿਹੜੇ ਯਹੂਦੀ ਕਲੇਮ ਕਰਦੇ ਨੇ ਕਿ ਉਹ ਅੱਲਾ ਨੇ ਸਾਡੇ ਵਾਸਤੇ ਖਾਸ ਕੀਤੀ ਹੈ, ਇਹ ਹਕੀਕਤ ਹੈ। ਇਹ ਜ਼ਮੀਨ ਅੱਲਾ ਨੇ ਕੁਰਾਨ 'ਚ ਕਿ ਉਹਨਾਂ ਵਾਸਤੇ ਖਾਸ ਕੀਤੀ ਹੈ। ਇਹ ਤਾਂ ਉਹੀ ਦੱਸ ਰਹੀਆਂ ਨੇ, ਕਾਮਯਾਬ ਹੋਏ, ਫਤਹ ਕਰ ਲਿਆ। ਇਸ ਤਰ੍ਹਾਂ ਅੱਲਾ ਨੇ ਯਹੂਦੀ ਇਸ ਗੱਲ ਦਾ ਜਵਾਬ ਦਿੱਤਾ ਕਿ ਅਸੀਂ ਅੱਲਾ ਦੀ ਲਾਡਲੀ ਕੌਮ ਆ। ਇਹ ਉਹ ਸਾਰੀ ਗੱਲ ਦਾ ਜਵਾਬ ਦੇ ਰਹੇ ਨੇ। ਅੱਲਾਹ ਤਾਲਾ ਆਰਗੂਮੈਂਟ ਕਰਦੇ ਨੇ, ਮੁਕਾਲਮਾ ਕਰਦੇ ਨੇ। ਅੱਲਾਹ ਤਾਲਾ ਸ਼ਟ ਅਪ ਕਾਲ ਨਹੀਂ ਦਿੰਦੇ। ਅੱਲਾਹ ਤਾਲਾ ਕੋਈ ਗਲਤ ਗੱਲ ਦਾ ਵੀ ਅੱਗੋਂ ਦਲੀਲ ਨਾਲ ਜਵਾਬ ਦਿੰਦੇ ਨੇ, ਔਰ ਸੋਚਣੇ ਸਮਝਣੇ ਦੀ ਦਾਵਤ ਦਿੰਦੇ ਨੇ। ਇਸ ਤਰ੍ਹਾਂ ਅੱਲਾ ਨੇ ਯਹੂਦੀ ਇਸ ਗੱਲ ਦਾ ਜਵਾਬ ਦਿੱਤਾ ਕਿ ਅਸੀਂ ਅੱਲਾ ਦੀ ਲਾਡਲੀ ਕੌਮ ਆ, ਤੇ ਸਾਨੂੰ ਤੇ ਅੱਲਾ ਨੇ ਕਦੀ ਸਜ਼ਾ ਨਹੀਂ ਦਿੱਤੀ। ਤੇ ਮੁਸਲਮਾਨਾਂ ਨੂੰ ਤਾਰੀਖ ਦੀ ਇਹ ਹਕੀਕਤ ਦੱਸੀ ਕਿ ਅੱਲਾ ਦਾ ਕਾਨੂੰਨ ਬਿਲਾਗ, ਇਹ ਮੁਸਲਮਾਨ ਪਿਛਲਿਆਂ ਨੂੰ ਦੀਆਂ ਸਟੋਰੀਆਂ ਜਿਹੜੀਆਂ ਨੇ, ਅਗਲਿਆਂ ਨੂੰ ਜਿਨ੍ਹਾਂ ਨੂੰ ਉੱਥੇ ਉਹਦਾ ਵਜ਼ੀਰ ਆਜ਼ਮ ਜਾਂ ਨਾਜ਼ਮ ਬਣਾਇਆ ਜਾ ਰਿਹਾ, ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਨਾ ਇਹ ਕਰਿਓ। ਇਹ ਵੇਖ ਲਓ ਅੱਗੇ ਕੀ ਹੋਇਆ। ਹਕੀਕਤ ਦੱਸੀ ਕਿ ਅੱਲਾ ਦਾ ਕਾਨੂੰਨ ਬਿਲਾਗ ਹੈ, ਕਿਸੇ ਚੀਜ਼ ਦੀ ਨਹੀਂ, ਕਿਸੇ ਚੀਜ਼ ਦਾ ਕੈਦੀ ਨਹੀਂ। ਜੇ ਤੁਸੀਂ ਵੀ ਯਹੂਦੀਆਂ ਰਵੱਈਆ ਇਖਤਿਆਰ ਕੀਤਾ ਤੇ ਅੱਲਾ ਦਾ ਕਾਨੂੰਨ ਹਰ ਕਿਸੇ ਦੇ ਵਾਸਤੇ ਬਰਾਬਰ ਹੈ। ਇਹ ਹੋਇਆ ਸੀ ਕਈਆਂ ਸਵਾਬਾਂ ਨਾਲ, ਲੇਕਿਨ ਸਵਾਬਾਂ ਨੇ ਅੱਲਾ ਦਾ ਹੁਕਮ ਮੰਨ ਕੇ ਸਾਬਤ ਕਦਮੀ ਦੀ ਰੋਜ਼ ਮਿਸਾਲ ਕਾਇਮ ਕਰ ਦਿੱਤੀ ਸੀ। ਬਹੁਤ ਹੀ ਉਹ ਅਜ਼ੀਮ ਸ਼ਾਨ ਇੱਕ ਲੋਕ ਹੋਏ ਸਨ। ਉਹਨਾਂ ਦੀ ਮਿਸਾਲ ਬਹੁਤ ਹੀ ਘੱਟ ਦਿੱਤੀ ਜਾ ਸਕਦੀ ਹੈ ਨੇ, ਲੇਕਿਨ ਬਹੁਤ ਹੀ ਘੱਟ ਨੇ। ਅੱਗੇ ਕੁਰਾਨ ਦਾ ਹੁਣ ਇਸ ਨਹੀਂ ਆਇਤਾਂ ਦਾ ਰਵਾਂ ਤਰਜਮਾ, ਮੇਰੀ ਕੌਮ ਦੇ ਲੋਕੋ, ਉਸ ਮੁਕੱਦਸ ਸਰਜ਼ਮੀਨ ਵਿੱਚ ਦਾਖਲ ਹੋ ਜਾਓ ਜਿਹੜੀ ਅੱਲਾ ਨੇ ਤੁਹਾਡੇ ਵਾਸਤੇ ਲਿਖ ਦਿੱਤੀ ਹੈ, ਔਰ ਉਲਟੇ ਪੈਰੇ ਨਾ ਪਲਟੋ, ਵਰਨਾ ਨਾ ਮੁਰਾਦ ਹੋ ਜਾਓਦੇ। ਉਹਨਾਂ ਨੇ ਜਵਾਬ ਦਿੱਤਾ, ਮੂਸਾ ਉੱਥੇ ਤੇ ਬੜੇ ਡਾਢੇ ਲੋਕ ਰਹਿੰਦੇ ਨੇ, ਅਸੀਂ ਉਹਦੇ ਵਿੱਚ ਹਰਗਿਜ਼ ਦਾਖਲ ਨਾ ਹੋਵਾਂਗੇ ਜਦੋਂ ਤੀਕਰ ਉਹ ਲੋਕ ਉੱਥੋਂ ਨਿਕਲ ਨਾ ਜਾਣ। ਹਾਂ, ਜਦੋਂ ਨਿਕਲ ਗਏ ਫਿਰ ਅਸੀਂ ਦਾਖਲ ਹੋ ਜਾਵਾਂਗੇ। ਇਹਨਾਂ ਡਰੇ ਹੋਏ ਲੋਕਾਂ ਵਿੱਚੋਂ ਦੋ ਬੰਦੇ ਐਸੇ ਸਨ ਜਿਨ੍ਹਾਂ ਤੇ ਖੁਦਾ ਦਾ ਕਰਮ ਸੀ। ਉਹਨਾਂ ਨੇ ਆਖਿਆ, ਤੁਸੀਂ ਇਹ ਸ਼ਹਿਰ ਦੇ ਲੋਕਾਂ ਤੇ ਹਮਲਾ ਕਰੋ ਔਰ ਇਹਦੇ ਦਰਵਾਜ਼ੇ 'ਚ ਦਾਖਲ ਹੋ ਜਾਓ। ਜਦੋਂ ਤੁਸੀਂ ਦਾਖਲ ਹੋ ਜਾਓ ਤੇ ਤੁਹਾਡੀ ਜਿੱਤ ਹੋ ਜਾਏਗੀ, ਔਰ ਅੱਲਾ ਤੇ ਭਰੋਸਾ ਕਰੋ ਜੇ ਤੁਸੀਂ ਉਹਨੂੰ ਮੰਨਣ ਵਾਲੇ ਹੋ ਤੇ। ਪਰ ਉਹਨਾਂ ਨੇ ਫਿਰ ਵੀ ਇਹ ਆਖਿਆ ਕਿ ਮੂਸਾ, ਜਦੋਂ ਤੀਕਰ ਇਹ ਲੋਕ ਉੱਥੇ ਮੌਜੂਦ ਨੇ ਅਸੀਂ ਤੇ ਉੱਥੇ ਹਰਗਿਜ਼ ਦਾਖਲ ਨਹੀਂ ਹੋਵਾਂਗੇ। ਤੂੰ ਤੇ ਤੇਰਾ ਰੱਬ ਦੋਵੇਂ ਲੜੋ, ਅਸੀਂ ਤੇ ਇੱਥੇ ਬੈਠੇ।
ਇਸ ਤੇ ਮੂਸਾ ਨੇ ਦੁਆ ਕੀਤੀ ਕਿ ਐ ਰੱਬ, ਮੇਰਾ ਜ਼ੋਰ ਮੇਰੇ ਤੇ ਔਰ ਮੇਰੇ ਭਾਈ ਤੇ ਤੋਂ ਸਿਵਾ ਕਿਸੇ ਤੇ ਨਹੀਂ ਚੱਲਦਾ, ਇਸ ਲਈ ਤੂੰ ਸਾਨੂੰ ਇਹਨਾਂ ਨਾਫਰਮਾਨਾਂ ਤੋਂ ਵੱਖਰਾ ਕਰ ਦੇ। ਫਿਰ ਕਿਹਾ ਕਿ ਅਗਰ ਇਹ ਗੱਲ ਹੈ ਤੇ ਫਿਰ ਇਹ ਜਗ੍ਹਾ ਇਹਨਾਂ ਵਾਸਤੇ 40 ਵਰਿਆਂ ਵਾਸਤੇ ਆਰਾਮ ਹੈ, ਇਹ ਜ਼ਮੀਨ ਤੇ ਮਾਰੇ ਮਾਰੇ ਫਿਰਨ ਦੇ, ਤੇ ਇਸ ਲਈ ਇਹਨਾਂ ਨਾਫਰਮਾਨਾਂ ਤੇ ਅਫਸੋਸ ਨਾ ਕਰੋ। ਜਜ਼ਾਕ ਅੱਲਾ।